अस्सलाम वालेकुम। सियाणे कहंदे आ भी माड़िਆਂ ਦੇ ਗੁਣ ਵਿੱਚੇ ਵੀ ਤਕੜਿਆਂ ਦੇ ਦਿਸ ਜਾਂਦੇ ਆ, ਦੇਸ ਜਾਂਦੇ ਮਾੜਿਆਂ ਦੇ ਵਿਚਾਰੇ ਵਿੱਚੇ ਹੀ ਰਹਿੰਦੇ ਆ। ਵਿੱਚੇ ਰਹਿੰਦੇ ਆ। ਵੀ ਵਿਹੜਾ ਲਿਆ ਸੀ ਵੀ ਚਲੋ ਰੇੜੀ ਤੇ ਨਾ ਪੱਠੇ ਢੋਣ ਨੂੰ, ਹਾਂਜੀ ਪੱਠੇ ਹੁੰਦੇ ਆ ਖਾਸੇ, ਵਿਹੜਾ ਮੈਂ ਲੈ ਬੈਠਾ ਬੱਛੂ ਜਿਹਾ ਤੇ ਉਹ ਹੁਣ ਰੇੜੀ ਨਹੀਂ ਖਿੱਚਦਾ। ਉਹ ਵਿਹੜਾ ਜਿਹੜਾ ਤੁਹਾਨੂੰ ਦਿਖਾਇਆ ਵੀ ਸੀ ਜਦੋਂ ਉਹ ਬੂਟੇ ਹਾਂਜੀ ਉਹ ਦੇਖਿਆ ਆਵੇ ਖਾ ਲਈ ਆਉਂਦਾ ਮੁੰਡਾ ਦੇਖਿਆ ਇਹ ਵਿਹੜਾ ਸੀਗਾ ਤੇ ਇਹ ਹੁਣ ਉਹ ਪੱਠਿਆਂ ਦਾ ਸਰਦਾ ਨਹੀਂ। ਨਹੀਂ ਸਰਦਾ, ਇਹ ਨਹੀਂ ਪੱਠੇ ਨਹੀਂ ਲਿਆਣੇ। ਸਾਨੂੰ ਦੱਸ ਪਈ ਆ ਵੀ ਵਿਹੜਾ ਕਿਤੇ ਖਲੋਤਾ ਚੰਗਾ ਸੀ, ਸੋਚਿਆ ਵੀ ਇਹ ਸਾਡੇ ਕੋਲ ਇਦਾਂ ਦਾ ਇੱਕ ਹੋਰ ਆ। ਆ ਦੇਖੋ ਨਾ ਜੀ, ਵੈੜਾ ਹੌਲਾ ਥੋੜਾ ਜਿਹਾ ਤੇ ਪੱਠੇ ਹੁੰਦੇ ਆ ਜਿਆਦੇ ਤੇ ਵੈੜਾ ਹੌਲਾ। ਤੁਸੀਂ ਨਾ ਵੈੜਾ ਤਕੜਾ ਲਵੋ ਯਾਰ, ਹਾਂ ਵੀ ਇਦਾਂ ਦਾ ਇੱਕ ਸਾਡੇ ਕੋਲ ਹੋਰ ਆ, ਦੋਵੇਂ ਦੇ ਕੇ ਅਸੀਂ ਇੱਕ ਲੈਣੇ ਇੱਕ ਲੈ ਲਓ, ਤਕੜਾ ਲਵੋ ਜਿਹੜਾ ਰੇੜੀ ਨੂੰ ਲਿਆਵੇ, ਪੱਠੇ ਰੇੜੀ ਨੂੰ ਲਿਆਵੇ। ਅੱਛਾ ਤੇ ਉਹ ਚਾਚਾ ਤੇਰੀ ਉਹ ਬੈੜੀ ਦਾ ਕਿਵੇਂ ਆ? ਕੀ ਵੈੜੀ ਮਾਸ਼ਾਅੱਲਾ ਠੀਕ ਆ, ਹੁਣ ਅੱਲਾ ਕਰੇ। ਅੱਛਾ ਹਾਂ ਬੜੀਆਂ ਨੂੰ ਬੋਤਲਾਂ ਟੀਕੇ ਲਾਏ ਆ ਤੇ ਹੁਣ ਅੱਲਾ ਖੈਰ ਕਰੇ, ਠੀਕ ਆ ਮਾਸ਼ਾਅੱਲਾ ਜੀ। ਕੀ ਦੱਸਦੇ ਕੀ ਸੀ? ਕਹਿੰਦੇ ਸੀ ਵਾਇਰਸ ਹੋ ਗਈ ਇਹਦੀਆਂ ਲੱਤਾਂ ਨੂੰ। ਲੱਤਾਂ ਨੂੰ? ਹਾਂਜੀ ਵਾਇਰਸ ਪੈ ਜਾਂਦੀ ਹੈ ਕਿ ਵਾਇਰਸ ਕੋਈ ਬਿਮਾਰੀ ਆ ਤੇ ਵਾਇਰਸ ਕਿ ਆ ਗਈ, ਡਾਕਟਰ ਨੇ ਦੱਸਿਆ ਤੇ ਉਹ ਲੱਤਾਂ ਤੋਂ ਹੀ ਬਹਿ ਗਈ। ਚੰਗੀ ਭਲੀ ਸੀ ਯਾਰ। ਅੱਛਾ ਸਵੇਰੇ ਮੈਂ ਘਰ ਨੂੰ ਆਇਆ ਤੇ ਠੀਕ ਠਾਕ ਰਾਜੀ ਬਾਜੀ ਖੜੀ ਆ। ਮੁੰਡਾ 10-11 ਵਜੇ ਗਿਆ ਮਰੱਬੇ ਤੇ ਉਹ ਨੌਕਰ ਉਹਨੂੰ ਉਠਾਉਣ ਲੱਗਾ, ਉੱਠੇ ਨਾ। ਉਹ ਡਾਕਟਰ ਨੂੰ ਸੱਦਿਆ, ਉਹਨੇ ਕਿਹਾ ਇਹਨੂੰ ਵਾਇਰਸ ਹੋ ਗਈ ਲੱਤਾਂ ਨੂੰ। ਫਿਰ ਟੀਕੇ ਲਾਏ ਆ, ਬੋਤਲਾਂ ਲਾਈਆਂ ਤੇ ਅੱਲਾ ਖੈਰ ਕਰੇ, ਹੁਣ ਠੀਕ ਆ ਮਾਸ਼ਾਅੱਲਾ। ਅੱਛਾ ਅੱਲਾ ਰਹਿਮਤ ਕਰੇ। ਹਾਂਜੀ ਤੇ ਉਹ ਇਹਨੂੰ ਕੀ ਦੇਖਦਾ ਵੀ ਉਹ ਕਹਿੰਦੇ ਤੇਰਾ ਸਿਰ ਪੀੜ ਕਰਦਾ ਸੀ, ਕੀ ਗੱਲ ਹੋਈ? ਉਹ ਯਾਰ ਸਿਰ ਨੂੰ ਕੀ ਹੋਣਾ ਸੀਗਾ? ਉਹ ਗੱਲ ਤਾਂ ਹਾਸੇ ਵਾਲੀ ਵੀ ਆ ਤੇ ਦਰਦ ਵੀ ਹੁੰਦੀ ਆ ਯਾਰ। ਕੀ ਗੱਲ ਕੀ ਹੋਈ? ਉਹ ਗੱਲ ਕੀ ਹੋਈ ਆ, ਵੇਖਣਾ ਇੱਥੇ ਅਸੀਂ ਬੈਠੇ ਸੀਗੇ ਦਰਬਾਰ ਤੇ। ਮਾਮੇ ਵਾਲ? ਆਹੋ ਅੱਛਾ ਆਸ਼ਿਕ ਅਲੀ ਵਾਲ ਦਰਬਾਰ ਤੇ ਬੈਠੇ ਸੀਗੇ ਤੇ ਥੱਲੇ ਉੱਤੇ ਸੀ ਬੋਰਡ। ਹਾਂ ਹਾਂ ਉਹ ਪਤਾ ਹੀ ਨਹੀਂ ਲੱਗਾ ਯਾਰ, ਬੋਰਡ ਦੇ ਉੱਤੋਂ ਕਾਟੋ ਡਿੱਗ ਪਈ। ਕਾਟੋ? ਕਾਟੋ ਆ ਗਲੈਰੀ ਜਿਹਨੂੰ ਕਹਿੰਦੇ ਆ। ਹਾਂ ਕਾਟੋ। ਕਾਟੋ ਉਹ ਉੱਤੋਂ ਡਿੱਗੀ ਤੇ ਲੱਗੀ ਮੇਰੇ ਸਿਰ 'ਚ। ਓਹੋ। ਉਹ ਸਿਰ 'ਚ ਲੱਗ ਕੇ ਤੇ ਉਹ ਛਾਲ ਮਾਰ ਕੇ ਉਹ ਗਈ। ਉਹ ਮੇਰੇ ਇੱਥੇ ਇੱਕ ਪੰਜੇ ਜਿਹਾ ਨਾ ਮਾਲੂਮ ਹੋਏ, ਜਿਵੇਂ ਉਹਦੇ ਪੰਜੇ ਜਿਹਾ ਨਹੀਂ ਜਿਹੜੇ ਹੁੰਦੇ, ਉਹ ਇੱਥੇ ਇੱਕ ਪੰਜੇ ਜਿਹੇ ਲੱਗੇ ਆ ਤੇ ਦਰਦ ਹੋਵੇ। ਉਹ ਉਦੋਂ ਤਾਂ ਮੈਂ ਗਰਮ ਸੀ, ਉਹ ਐਡਾ ਕੋਈ ਨਹੀਂ ਮਹਿਸੂਸ ਕਰਿਆ। ਇਸ ਸੁਜਿਆ ਵੀ ਹੋਇਆ ਥੋੜਾ ਜਿਹਾ। ਉਹ ਮੈਂ ਉਦੋਂ ਤਾਂ ਮਹਿਸੂਸ ਨਹੀਂ ਕਰਿਆ। ਉਹ ਮੈਂ ਘਰ ਚਲਾ ਗਿਆ, ਘਰੋਂ ਜਨਾਬ ਰੋਟੀ ਖਾ ਕੇ ਸ਼ਾਮੀ ਮੈਂ ਰਾਤ ਮਰੱਬੇ ਚਲੇ ਗਿਆ। ਜਦੋਂ ਵੀ ਰਾਤੀ ਸੋਇਆ ਨਾ, ਉਹ ਮੇਰੇ ਇੱਥੇ ਦਰਦ ਹੋਵੇ ਅੱਖ ਦੀ ਐ ਨੂੰ, ਇਦਾਂ ਕਰਕੇ ਥੱਲੇ ਨੂੰ ਦਰਦ ਆਵੇ। ਮੈਂ ਕਿਹਾ ਯਾਰ ਪਤਾ ਨਹੀਂ ਇਹ ਕੀ ਹੋ ਗਿਆ। ਉਹ ਮੈਂ ਸਵੇਰੇ ਉੱਠਿਆ ਨਾ ਤੇ ਜਦੋਂ ਮੈਂ ਲੱਗਿਆ ਨਹਾਣ, ਉਹ ਇਦਾਂ ਮੈਂ ਹੱਥ ਮਾਰਿਆ ਨਾ ਸਿਰ ਨੂੰ ਸਾਬਣ, ਉਹ ਸਾਬਣ ਮਾਰਿਆ ਸਿਰ ਵੀ ਦੁਖੇ। ਉਹ ਮੈਂ ਕਿ ਓਹੋ, ਇਹ ਤਾਂ ਯਾਰ ਜਿਹੜੀ ਕਾਟੋ ਲੱਗੀ ਆ ਨਾ ਸਿਰ 'ਚ, ਇਹ ਉਹਦੀ ਦਰਦ ਆ ਅੱਖ ਨੂੰ। ਉਹ ਦੂਆ ਵੀ ਛੱਡ। ਉਹ ਹੁਣ ਹੈ ਕਾਟੋ ਦਾ ਹਮਲਾ ਹੋ ਗਿਆ ਤੇ ਹਮਲਾ ਉਹਨੇ ਚੰਗਾ ਕੀਤਾ, ਉੱਤੋਂ ਡਿੱਗੀ ਆ ਪਤਾ ਨਹੀਂ ਵਾਵਾ ਦੂਰੋਂ, ਤੇ ਉਹਦਾ ਸਿਰ 'ਚ ਲੱਗੀ। ਦੋ ਸਿਰ ਦੀ ਤਾਂ ਹੋਣੀ? ਨਹੀਂ ਹੁੰਦੀ ਤਾਂ ਛੋਟੀ ਜੀ ਆ ਯਾਰ, ਦੋ ਸਿਰ ਦੀ ਕਾਟੋ ਕਿੱਥੇ, ਉਹ ਕਿਹੜਾ ਗੋ ਸੀਗੀ, ਉਹ ਤਾਂ ਕਾਟੋ ਹੀ ਸੀ। ਚਲੋ ਕਿੰਨਾ ਵਜਨ ਬਸ ਪਾਈਆ ਡੇਢ ਦੀ ਹੁੰਦੀ ਆ। ਪਾਈਆ ਡੇਢ ਦਾ ਵੱਟਾ ਐਡੀ ਉੱਚੀ ਸਿਰ 'ਚ ਵੱਜਿਆ ਹੋਵੇ, ਪੀੜ ਤਾਂ ਹੁੰਦੀ ਹੈ। ਫਿਰ ਦਿਮਾਗ ਆ ਇਹ ਕਹਿ ਲਓ ਵੀ ਮੈਂ ਕਿਹਾ ਉਹਦੇ ਨਾਜ਼ੁਕ ਸ਼ੈ ਬੰਦੇ ਦਾ ਦਿਮਾਗ, ਇੰਨੀ ਕੁ ਸ਼ੈ ਵੱਜੇ ਤਾਂ ਗੱਲ ਕਿੱਥੇ ਚਲੀ ਜਾਂਦੀ। ਹਾਂ ਨਹੀਂ ਮੈਂ ਚੈੱਕ ਕਰਿਆ ਇਹ ਮੁਰਗੇ ਨੂੰ ਭਜਾ। ਅੱਛਾ ਬੁੱਟੇ, ਉਹ ਜਿਹੜਾ ਕਹਿੰਦੇ ਸੀ ਵੀ ਦਿਮਾਗ ਦੀ ਬੋਲੀ ਲੱਗਦੀ ਹੈ, ਹਾਂ ਉਹ ਗੱਲ ਚੇਤੇ ਹੈ ਤੈਨੂੰ? ਆਹੋ ਦਿਮਾਗ ਦੀ ਬੋਲੀ ਕਹਿੰਦੇ ਲੱਗੀ। ਇੱਕ ਬੰਦੇ ਨੇ ਮੈਨੂੰ ਗੱਲ ਸੁਣਾਈ। ਅੱਛਾ। ਉਹ ਕਹਿੰਦਾ ਯਾਰ ਨਾ ਦਿਮਾਗਾਂ ਦੀ ਇੱਕ ਮੰਡੀ ਲੱਗ ਗਈ, ਸ਼ਰਤ ਲੱਗ ਗਈ। ਬੰਦੇ ਉੱਥੇ ਅਮਰੀਕਾ ਵਾਲਿਆਂ ਨੇ ਕਿਹਾ ਸਾਡੇ ਦਿਮਾਗ ਦੇ ਪੈਸੇ ਜ਼ਿਆਦੇ ਲੱਗਣੇ ਆ। ਚਾਈਨਾ ਵਾਲਿਆਂ ਨੇ ਕਿਹਾ ਨਹੀਂ ਸਾਡਾ ਦਿਮਾਗ ਤੇਜ਼ ਆ, ਸਾਡੇ ਦਿਮਾਗ ਦੇ ਪੈਸੇ ਜ਼ਿਆਦੇ ਲੱਗਣੇ ਆ। ਅੱਛਾ। ਬਰਤਾਨੀਆ ਵਾਲਿਆਂ ਨੇ ਕਿਹਾ ਨਹੀਂ ਸਾਡਾ ਦਿਮਾਗ ਤੇਜ਼ ਆ, ਤੁਹਾਡੇ ਨਾਲੋਂ ਸਾਡੇ ਦਿਮਾਗ ਦੇ ਜ਼ਿਆਦੇ ਲੱਗਣੇ ਆ। ਅੱਛਾ ਹੁਣ ਬੋਲੀ ਲੱਗਣ ਲੱਗੀ। ਦਿਮਾਗ ਲਿਆ ਕੇ ਪਾਕਿਸਤਾਨੀ ਵੀ ਹੁਣ ਉੱਥੇ ਖੜੇ ਸੀ। ਪਾਕਿਸਤਾਨ ਵਾਲੇ ਨੇ ਕਿਹਾ ਤੁਸੀਂ ਸਾਡੇ ਲਈ ਤਾਂ ਜੰਮੇ ਹੀ ਨਹੀਂ, ਸਾਡਾ ਤਾਂ ਦਿਮਾਗ ਇੰਨਾ ਮਹਿੰਗਾ। ਉਹ ਪਾਈ ਮੈਦਾਨ 'ਚ ਲਿਆ ਕੇ ਰੱਖ ਕੇ ਵਪਾਰੀ ਇਕੱਠੇ ਹੋ ਗਿਆ, ਬੋਲੀ ਲੱਗ ਗਈ ਲੱਗਣ ਦਿਮਾਗਾਂ ਦੀ। ਸ਼ੁਰੂ ਕਰ ਦਿਓ ਜੀ। ਆਹ ਕਹਿੰਦਾ ਜੀ ਚਾਈਨਾ ਦਾ ਜੀ। ਉਹਨੇ ਕਿਹਾ ਹਾਂ ਜੀ ਚਾਈਨਾ ਦੇ ਦਿਮਾਗ ਦੀ ਬੋਲੀ ਲਾਓ। ਉਹਨੇ ਕਿਹਾ ਜੀ 3 ਰੁਪਏ। 3 ਰੁਪਏ? ਆਹੋ। ਉਹਨੇ ਕਿਹਾ ਨਹੀਂ ਜੀ 3.25 ਕਰ ਲਓ। ਅਖੀਰ ਉਹ 3.5 ਤੇ ਬੋਲੀ ਮੁੱਕ ਗਈ। ਚਲੋ ਜੀ, ਉਹ ਤਾਂ ਵੇਖ ਗਏ। ਉਹ ਵੇਖ ਗਿਆ। ਉੱਤੋਂ ਆ ਗਿਆ ਅਮਰੀਕਾ ਦਾ। ਹਾਂ। ਉਹਨਾਂ ਨੇ ਕਿਹਾ ਹਾਂ ਜੀ ਤੁਸੀਂ ਬੋਲੋ ਜੀ। ਉਹਨਾਂ ਨੇ ਕਿਹਾ ਜੀ 5 ਰੁਪਏ। 5 ਰੁਪਏ। ਉਹ 5.5 ਤੇ ਬੋਲੀ। ਉਹ ਵੀ ਵੇਖ ਗਿਆ 5.5 ਰੁਪਏ ਦਾ। ਉਹ ਕਿਹੜੇ ਮੁਲਕ ਦਾ? ਉਹ ਇੰਗਲੈਂਡ ਦਾ, ਅਮਰੀਕਾ ਦਾ। ਅੱਛਾ, ਉਹ ਇੰਗਲੈਂਡ ਦਾ ਵੇਖ ਗਿਆ। ਹਾਂ। ਉੱਤੋਂ ਆ ਗਿਆ ਬਰਤਾਨੀਆ ਵਾਲਿਆਂ ਦਾ ਦਿਮਾਗ। ਅੱਛਾ। ਉਹਨਾਂ ਨੇ ਕਿਹਾ ਹਾਂ ਵੀ ਇਹਦਾ। ਉਹਨਾਂ ਨੇ ਕਿਹਾ ਜੀ 8 ਰੁਪਏ। 8 ਰੁਪਏ 8.5। ਉਹ 9 ਰੁਪਏ 'ਚ ਵੇਚ ਗਿਆ ਬਰਤਾਨੀਆ ਦਾ। ਗੱਲ ਕਰ। ਉਹ ਆ ਗਿਆ ਉੱਤੋਂ ਪਾਕਿਸਤਾਨ ਵਾਲਿਆਂ ਦਾ ਦਿਮਾਗ। ਅੱਛਾ, ਬੋਲੀ ਆ ਗਈ ਤੇ ਦਿਮਾਗ ਪਿਆ ਪਾਕਿਸਤਾਨ ਦਾ। ਉਹਨਾਂ ਨੇ ਕਿਹਾ ਹਾਂ ਵੀ ਬੋਲੋ ਵੀ ਇਹਦੇ। ਉਹਨਾਂ ਨੇ ਕਿਹਾ ਜੀ 60 ਰੁਪਏ। 60 ਰੁਪਏ। ਵਾਹ। ਉਹਨਾਂ ਨੇ ਕਿਹਾ 60 ਰੁਪਏ। ਉਹ ਕਰਦਿਆਂ 65 ਰੁਪਈਆਂ ਤੇ ਜਾ ਕੇ ਜਨਾਬ ਉਹ ਦਿਮਾਗ ਵੀ ਗਿਆ।
ਬੋਲੀ ਟੁੱਟੀ ਪਈ ਬੋਲੀ ਟੁੱਟੀ। ਵਾਹ। ਉਹਨਾਂ ਨੇ ਕੀਤੀ ਸਲਾਹ, ਹਾਂ ਉਹ ਸਾਰਿਆਂ ਨੇ। ਹਾਂ ਉਹਨਾਂ ਨੇ ਅਮਰੀਕਾ ਨੇ ਕਿਹਾ ਯਾਰ ਵਪਾਰੀਆਂ ਨੂੰ ਪੁੱਛਿਆ, ਉਹ ਦਿਮਾਗ ਸਾਡੇ ਬੜੇ ਤੇਜ਼ ਆ ਤੇ ਤੂੰ 5-6 ਰੁਪਏ ਚ, ਹਾਂ ਆ ਚਾਈਨਾ ਦਾ 3-4 ਰੁਪਏ ਚ, ਬਰਤਾਨੀਆ ਦਾ 7-8 ਰੁਪਈਆ ਨੌਵਾਂ ਚ। ਉਹ ਪਾਕਿਸਤਾਨ ਦੇ ਦਿਮਾਗ 'ਚ ਕਿਹੜੀ ਐਡੀ ਖੂਬੀ ਆ ਵੀ ਇੰਨਾ ਮਹਿੰਗਾ ਵੀ ਜਿਹੜਾ ਇੰਨਾ ਮਹਿੰਗਾ ਵਿਕਿਆ। 65 ਤੇ ਬੋਲੀ ਟੁੱਟੀ। 65 ਤੇ ਜਾਂ ਬੋਲੀ ਟੁੱਟੀ। ਉਹਨਾਂ ਨੇ ਕਿਹਾ ਉਹ ਭਾਈ ਗੱਲ ਸੁਣੋ, ਇਹ ਤੁਹਾਡੇ ਤਾਂ ਇਸਤੇਮਾਲ ਕਰ ਕਰਕੇ ਦਿਮਾਗ ਘਸੇ ਪਏ, ਇਹਨਾਂ ਦੇ ਪੱਲੇ ਹੀ ਸ਼ੈ ਕੋਈ ਨਹੀਂ। ਓ ਸਾਡੇ ਦੇ ਪੈਸੇ ਅਸੀਂ ਕਾਹਦੇ ਦਈਏ? ਤੇ ਆ ਉਹਨੇ ਕਿਹਾ ਜਿਹੜਾ ਪਾਕਿਸਤਾਨ ਦਾ ਦਿਮਾਗ ਆ, ਇਹ ਭਾਈ ਜਿੱਦਾਂ ਅੱਲਾ ਨੇ ਦਿੱਤਾ ਸੀ ਅਗਲਿਆਂ ਨੇ ਸੰਭਾਲ ਕੇ ਰੱਖਿਆ, ਨਵੇਂ ਦਾ ਨਵਾਂ ਪਿਆ। ਇਹ ਤਾਂ ਤੇ ਵਰਤਿਆ ਇਹ ਤਾਂ ਵਰਤਿਆ ਹੀ ਨਹੀਂ ਉਹਨਾਂ ਨੇ, ਤੇ ਨਵੇਂ ਦੀ ਬੋਲੀ ਫਿਰ ਉਹਨੇ ਕਿਹਾ ਜੀ ਪੈਸੇ ਵੱਧ ਹੀ ਲੱਗਣੇ ਆ। ਹੈ ਇਹ ਤਾਂ ਨਵਾਂ ਪਿਆ ਬਾਬਾ, ਨਵਾਂ ਪਿਆ ਬਾਬਾ, ਜਿੱਦਾਂ ਅੱਲਾ ਨੇ ਦਿੱਤਾ ਇਹਨਾਂ ਨੂੰ। ਨਵੇਂ ਦੇ ਪੈਸੇ ਦਾ ਵਾਧੂ ਆ। ਵਾਧੂ ਆ ਇਹ ਵਾਸਤੇ ਭਾਈ, ਉਹ ਦਿਮਾਗ ਦੇ ਪੈਸੇ ਵਾਧੂ ਆ ਸਾਡੇ ਦੇ। ਇਹ ਅੱਛਾ ਜੀ, ਬਾਂਗਾ ਹੀ ਦੇਈ ਜਾਂਦਾ ਅੱਜ। ਹੁਣ ਨਾ ਇੱਕ ਬਲਦ ਦਾ ਪਤਾ ਲੱਗਿਆ ਇੱਥੇ ਖਲੋਤਾ ਦਰਿਆ ਦੇ ਲਾਗੇ, ਅੱਛਾ ਤੇ ਉਹ ਤੈਨੂੰ ਵਿਖਾਵਾਂ ਜੇ ਤੇਰੇ ਪਸੰਦ ਆ ਜਾਵੇ ਤੇ ਉਹ ਆਪਾਂ ਲੈ ਲਾਂਗੇ ਤੇ ਆ ਦੇ ਦਾਂਗੇ। ਚਲੋ ਵੇਖ ਲੈਨੇ ਆ, ਵੇਖ ਲੈਨੇ ਆ, ਹਾਂ ਚਲੋ ਜੀ ਆ ਜਾਓ, ਚਲੀਏ ਆ ਜਾਓ ਜੀ। ਵੇਖ ਲੈਨੇ ਆ। ਉੱਥੇ ਉਹ ਦਰਿਆ ਤੇ ਆ। ਹਾਂ ਇਹ ਮੁਰਗੇ ਨੂੰ ਖਬਰੇ ਕੀ ਭਲੇਖਾ ਪਿਆ ਵੀ ਤੜਕਾ ਹੁਣ ਹੈ ਜਾਂ ਕੀ ਆ ਗੱਲ। ਇਹਨੂੰ ਕੋਈ ਹੈ ਸੀ ਕੋਈ ਚਾਨਣ ਹਨੇਰਾ ਜਿਹਾ। ਇੱਕੋ ਫਰਿਸ਼ਤਾ ਦੇਖਦਾ ਇਹਨੂੰ, ਵਾਂਗਾ ਦੇ ਰਿਹਾ। ਬਾਂਗਾਂ ਦੇ ਰਿਹਾ। ਹਾਂ ਇਹਨੂੰ ਪਾਓ ਖਾ ਆਲੂਆਂ ਦੇ ਵਿੱਚ ਸ਼ੋਰੇ 'ਚ। ਪਹੁੰਚ ਗਏ ਹਾਂ ਜੀ ਅਸੀਂ ਵਿਹੜੇ ਤੇ। ਹਾਂਜੀ ਮਾਸ਼ਾਅੱਲਾ। ਉਹ ਪਰ ਜਿਹੜੀ ਗੱਲ ਮੈਂ ਵੇਖ ਕੇ ਆਇਆ, ਸੁਣ ਕੇ ਆਇਆ ਸੀ ਨਾ, ਉਹ ਗੱਲ ਤਾਂ ਕੋਈ ਨਹੀਂ। ਹਾਂ ਅਹੀਂ ਤੋਰ ਤਾਂ ਥੋੜਾ ਜਿਹਾ ਨਹੀਂ, ਉਹ ਜਿਹੜਾ ਇਹ ਤਾਂ ਐਡਾ ਫਰਕ ਬੂਟੇ ਕਿਵੇਂ ਤੈਨੂੰ, ਜਿਹੜਾ ਆਪਣੇ ਕੋਲ ਫਿਰ ਨਿੱਕਾ ਜਿਹਾ ਉਸ ਤੋਂ ਕੋਈ ਗਿੱਠ ਵੱਡਾ। ਇਹਨੂੰ ਮੂੰਹ ਖੁਰ ਤਾਂ ਨਹੀਂ ਆਇਆ ਆ? ਅਗਲੇ ਪੈਰ ਕਿਉਂ ਦੱਬਦਾ? ਨਹੀਂ ਨਹੀਂ ਨਹੀਂ, ਆਹ ਵੇਖੋ ਨੂੰ ਨੋ ਪਟਿਆ ਛੋਦੇ ਨੂੰ ਖੋਰ ਆਏ ਰਹੇ ਨੇ, ਖੋਰ ਆਏ ਰਹੇ ਨੇ, ਖੋਰੇ ਨੂੰ ਗਰੀਬ ਨੂੰ ਪੈਰ ਦੱਬ ਪਟਿਆ, ਪੈਰ ਦੱਬ ਰਿਹਾ। ਹਾਂ ਉਹ ਵੇਖ ਨਾ ਖੋਰ ਪਟਿਆ ਪਿਆ ਅਗਲਾ ਉਂਝ ਤੋਂ ਖੋਰੀ ਲੱਥੂ ਵੇ ਵਿਚਾਰੇ ਦੀ। ਉਹ ਆ ਖੋਰ ਪਿਛਲੀ ਵੀ ਉਵੇਂ ਹੀ ਆਵੇ, ਖੋਰ ਆਏ ਰਹੇ ਨੇ ਗਰੀਬ ਨੂੰ। ਇਹ ਖੋਰਾਂ ਤੋਂ ਗੱਲ ਯਾਦ ਆਈ, ਜਿਹੜਾ ਮੌਸਮ ਆ ਨਾ ਭਾਦੋ ਦਾ, ਇਹਦੇ ਚੱਲਾ ਮਾਫੀ ਦੇ ਬਿਮਾਰੀਆਂ ਹਵਾ ਬੜੀ ਆਂਦੀ ਆਉਂਦੀ, ਜਿਵੇਂ ਚਿਚੜਾਂ ਦੇ ਤੋਂ ਵੀ ਹਵਾ ਆ ਜਾਂਦੀ। ਹਾਂ। ਤੇ ਡੰਗਰਾਂ ਦਾ ਖਾਸ ਜ਼ਰੂਰੀ ਜਿਹੜਾ ਨਾ ਖਸੂਸੀ ਖਿਆਲ ਕਰੋ। ਬੰਦ ਭਾਜੀ ਬੰਦ ਬੰਦ। ਇਹ ਵੜਾ ਨਹੀਂ ਇਹ ਪਸੰਦ ਆ। ਇੱਕ ਵੜਾ ਬਾਈ ਜਾਲੇ ਤੂੰ ਦੱਸਿਆ ਸੀ ਕੋਈ, ਚਲੀਏ ਚਲੋ ਜੀ। ਇੱਕ ਵੜਾ ਹੋਰ ਖਲੋਤਾ, ਉਹ ਚੱਲ ਕੇ ਦੇਖਦੇ ਆ, ਇਹ ਪਸੰਦ ਨਹੀਂ ਆਇਆ। ਹਾਂ ਬੂਟੇ ਆ ਵੜਾ ਦੇਖ, ਮਾਸ਼ਾਅੱਲਾ ਸੋਹਣਾ ਜੀ। ਅਸੀਂ ਆ ਗਏ ਹਾਂ ਜੀ 488 ਸੋਹਣਾ ਗਾਬੇ, ਮਾਸ਼ਾਅੱਲਾ ਅੱਲਾ। 488 ਗਾਬੇ ਆਪਣਾ ਜ਼ਫਰ ਚੌਕ। ਇਹ ਸਿਰ ਭਾਈ ਸੁਰ ਤਾਂ ਮਾਰਦਾ ਨਹੀਂ ਨਹੀਂ, ਸਿਰ ਸੁਰ ਤਾਂ ਨਹੀਂ ਮਾਰਦਾ? ਤੋਰ ਤਾਂ ਮੜ ਜੇ। ਆ ਉਪਰਾ ਨਾ ਕਰੇ ਤੇ ਦੇਖਿਓ, ਧਿਆਨ ਵੀ ਕਰੀ ਯਾਰ। ਨਹੀਂ ਉਪਰਾ ਬੋਕਾ ਇਤਵਾਰ ਨਹੀਂ ਹੁੰਦਾ, ਫਿਰ ਵੀ ਚਲੋ। ਹਾਂ ਵੜਾ ਦਾ ਰੰਗ ਸਾਵਾ। ਹਾਂਜੀ ਕੱਦ ਤਾਂ ਨਹੀਂ ਹੈ ਐਡਾ, ਜਿਹੜਾ ਕੱਦ ਤਾਂ ਉਹ ਜਿਹੜਾ ਆਪਾਂ ਅੱਗੇ ਦੇਖਿਆ ਓਡਾ ਕੀ ਹੈ। ਹਾਂ ਇਹ ਵੀ ਦੇਸੀ ਟੁੱਟ ਟੁੱਟ ਹੈ ਦੀ ਪੂਰੀ। ਚਲੋ ਇਹ ਦੇਖ ਲਿਆ, ਦੂਆ ਵੜਾ ਦੇਖ ਲਿਆ। ਭਾਈ ਮੂੰਹ ਚੋਂ ਦੇਖੀ ਕਿਦਾਂ ਚੌਕਾ ਛਿੱਗਾ ਹੋ ਗਿਆ। ਛਿੱਗਾ ਹੋ ਗਿਆ। ਹਾਂ ਛਿੱਗਾ ਹੋ ਗਿਆ ਹੁਣ, ਬਸ ਉਹੀ ਹਿਸਾਬ ਹੈ। 15-20 ਦਿਨ ਹੋ ਗਏ ਨਾ ਛਿੱਗੇ ਦੇ ਦਾਣ ਛਿੱਟ ਗਿਆ। ਹਾਂ ਮੇਰਾ ਅੰਦਾਜ਼ਾ ਵੀ ਸੀ ਵੀ ਜਾਂ ਛਿੱਗਾ ਜਾਂ ਕਨੀਆਂ ਦੇ ਕੱਢ ਰਿਹਾ। ਹਾਂਜੀ ਬਾ ਹੁਣ ਛਿੱਗੇ ਨੇ ਨਾ ਕੰਨੀਆਂ ਨਹੀਂ ਹੈ, ਜੇ ਛਿੱਗੇ ਦੇ ਦਾਣ ਛਿੱਟੇ ਹੀ ਹੋਣੇ। ਮਾਸ਼ਾਅੱਲਾ। ਛਿੱਗਾ ਹੋ ਗਿਆ। ਚਲੋ ਦੂਸਰਾ ਕਿੱਥੇ ਹੈ? ਦੂਆ ਕਿੱਥੇ ਖੜਾ? ਚਲੋ ਇੱਕ ਹੋਰ ਟੱਗਾ ਉਹ ਦੇਖ ਲਈਏ, ਫਿਰ ਦੇਖਦੇ ਆਂ ਵੀ ਕਿਹੜਾ। ਹਾਂ ਜਿਹੜਾ ਪਾਸ ਆ ਗਿਆ ਫਿਰ ਅੱਲਾ ਖੈਰ ਕਰੇ, ਦੇਖਦੇ ਆਂ ਉਹਨੂੰ। ਹਾਂ ਬੂਟੇ ਇੱਕ ਗੱਲ ਹੋਰ ਹੈ ਅੰਜਮ, ਬਲਦ ਲੱਗਾ ਆ, ਬੜੀਆਂ ਬੋਲੀਆਂ ਤੇ ਗੱਡੀਆਂ ਤੇ ਫੇਰਦੇ ਆ, ਪਾਸੇ ਦੀ ਗੱਡੀਆਂ ਭਜਾ ਤੇ ਉਹ ਨਾ ਹੋਵੇ ਵੀ ਉੱਥੇ ਜਿਨਾ ਪੱਠੇ ਲੱਦੇ ਹੋਣ ਤੇ ਢੋਲ ਖੜਕੇ ਤੇ ਸਣੇ ਰੇੜੀ ਦੂਏ ਪਿੰਡ ਹੋਵੇ। ਉਹ ਨਹੀਂ ਹੈ ਗੱਲ। ਆਹੋ ਢੋਲ ਖੜਕੇ ਤੇ ਬਲਦ ਦੂਏ ਪਿੰਡ ਹੋਵੇ ਰੇੜੀ ਲੈ ਕੇ, ਅਸੀਂ ਨੌਕਰੀ ਲੱਭਦੇ ਫਿਰੀਏ। ਇਹ ਵੀ ਹੈ ਬਲਦ ਦਾ। ਇਹ ਮੂੰਹ ਚੋਂ ਬਲਦ ਕਿਵੇਂ ਮਾਸ਼ਾਅੱਲਾ ਸੋਹਣਾ ਜਵਾਨ ਹੋ ਗਿਆ ਪੂਰਾ ਜੀ। ਛਿੱਗਾ। ਨਾ ਜੀ ਕੰਨੀਆਂ ਦੇ ਕੱਢੀ ਖੜਿਆ, ਜਵਾਨ ਆ ਬਲਦ ਹੋਣੇ। ਹਾਂ ਜਵਾਨੀ ਚ ਬਲਦ ਹੋਣੇ।
ਇਹਨੂੰ ਫੜ ਕੇ ਤੋੜਦਾ ਨਹੀਂ ਕੋਈ? ਆ ਗਿਆ ਮੁੰਡਾ ਆ ਤੋੜ ਬਣ ਦੇ ਮੈਂ ਨਹੀਂ ਤੋੜਦਾ ਕਿਉਂ ਮੇਰੇ ਦੇ ਗਦਾ ਤਿਆਰੀ ਆ ਅੱਛਾ ਅੱਛਾ ਤੇਰੇ ਗੱਲ ਨਹੀਂ ਬਣਦੀ ਇਹਦੀ? ਤੂੰ ਡਰਾਇਆ ਹੋਣਾ ਕਿਸੇ? ਬਾ ਡਰਾ ਬੈਠਾ ਹਾਂ ਡਰਾ। ਉਹਦਾ ਸਿਰ ਸੁਰ ਤਾਂ ਨਹੀਂ ਹਿਲਾਉਂਦਾ ਜੀ? ਸਿਰ ਸੁਰ ਤਾਂ ਨਹੀਂ ਹਿਲਾਉਂਦਾ? ਨਾ ਕੋਈ ਹੈ ਨਹੀਂ ਇਹਦੇ ਨਾਲ ਟਿਚਕਰ ਕਰਨੀ ਆ ਨਾ ਛੇੜਨਾ ਇਹਨੂੰ ਕਿੱਲੇ ਦੇ ਫਿਰ ਇਹਨੇ ਬੈਰੀ ਪੈ ਜਾਣਾ ਹਾਂ ਫਿਰ ਕਰਨਾ ਹੈ। ਹਾਂ ਫਿਰ ਉਸ ਸਵੇਰ ਨੂੰ ਇਹਨੂੰ ਛੱਡਣਾ ਫਰਾਈ ਹੈ ਇਹਦੀ ਸਵੇਰ ਨੂੰ ਅੱਛਾ ਹਾਂ ਤਾਂ ਤੂੰ ਕੇ ਖੜਾ ਕਰਿਆ। ਹਾਂ ਹਾਂ ਤੇ ਉਹ ਦੂਆ ਕਿੱਥੇ ਆ ਜਿਹੜਾ ਕਹਿ ਰਿਹਾ? ਉਹ ਆ ਰਿਹਾ ਕਾਬੂ ਕਰਦਾ ਬਣੀ ਆ ਕਾਬੂ ਕਰਕੇ ਬਣਦੀ ਬਈ। ਉਹ ਬਹੁਤੇ ਸੀਲ ਸਾਊ ਆਪਣਾ ਉਤਰੀ ਰੇੜੇ ਦਾ ਪੱਠੇ ਵਾਲੇ ਦਾ ਆ ਬੂਟੇ ਦੇਖ ਗਾਣ ਹੋ। ਹਾਂ ਜੀ ਹਾਂ ਜੀ ਇੱਥੇ ਪੱਠੇ ਢੋਣੇ ਆ ਜੀ। ਬਲਦਾ ਭਾਵੇਂ ਨਿਆਣਾ ਲੈ ਜੇ ਹਾਂ ਜੀ ਮਾਤਾ ਰੇੜਾ ਪੱਠਾ ਚੁੰਨ ਕੇ ਜਾਂਦਾ ਅੱਛਾ ਕੋਈ ਮਾਰਦਾ ਨਹੀਂ ਕੋਈ ਕੁਛ ਨਹੀਂ ਹੂੰ ਕੁਛ ਨਹੀਂ ਆ ਮੁੰਡਿਆ ਫੜ ਕੇ ਤੋਰ ਬਾਬਾ ਜੀ ਕੋ ਫੜ ਲਾ। ਲੈ ਸਕਦਾ ਤੋਰ ਅੱਗੇ ਹੂੰ ਸੀਲ ਸਾਊ ਆ। ਬਿਲਕੁਲ ਜੀ ਕੋਈ ਲੱਤ ਨਹੀਂ ਮਾਰਦਾ ਕੋਈ ਮਾਰ ਸਿੰਘ ਨਹੀਂ ਆਉਂਦਾ ਹੂੰ ਉਹ ਥੋੜਾ ਹੋਰ ਨਸਲ ਦਾ ਥੋੜਾ ਖਾਣਾ ਅਸੀਂ ਰੇੜੇ 'ਚ ਪਾਏ ਨਹੀਂ ਪੱਠਿਆਂ ਨੂੰ ਇਹ ਨਹੀਂ ਪਾਏ ਇਹ ਮੂੰਹ ਚੋਂ ਕਿਵੇਂ ਆ? ਇਹ ਵੀ ਜਿਹੜਾ ਆ ਇਹ ਵੀ ਜਵਾਨ ਆ ਬਲਦ ਜਵਾਨ ਬਲਦ ਇਹ ਵੀ ਜਵਾਨ ਆ ਜੀ ਹੁਣ ਮੜ ਜਾ ਪੱਟੀ ਮੂੰਹ। ਬਾ ਮੂੰਹ ਕੀ ਪਟਣਾ ਹੁਣ ਬਲਦ ਜਵਾਨ ਆ ਕਨੀਆਂ ਦੇ ਕੱਢ ਗਿਆ ਹੁਣ ਇਹਦੇ ਕੀ ਮੂੰਹ ਹੁਣ ਕੀ ਪਟਣਾ ਤੇ ਕਿਉਂ ਬਾਬਾ ਜਿੰਨਾ ਮਰਜ਼ੀ ਪੱਠੇ ਲਾ ਦੋ? ਜਿੰਨੇ ਮਰਜ਼ੀ ਲਾ ਦੇ ਮਾਸ਼ਾਅੱਲਾ ਤੁੰਨ ਕੇ ਲਿਆਂਦਾ ਰੇੜਾ ਹੂੰ ਤੁਹਾਡਾ ਰੇੜਾ ਕਿਹੜਾ? ਅੱਛਾ ਠੀਕ ਦੋ ਆਲ ਚ ਪਾ ਲਓ ਇੱਕ ਆਲ ਚ ਇਹ ਤਾਂ ਲਿਖ ਕੇ ਵੀ ਨਹੀਂ ਕਾੜ ਰਿਹਾ ਹਮ ਖਾ ਲੈਵਾਂਗੇ ਤੇ ਪਾ ਲੈ ਜਾਏਂਗੇ ਮਾਲਾ ਲੈ ਜਾ ਖਾ ਲੈਵਾਂਗੇ ਨਹੀਂ ਤਕੜਾ ਬਲਦ ਆ ਜੀ ਇਹਨੂੰ ਰੇੜਾ ਕੀ ਕਹਿੰਦਾ ਪੱਠੇ ਤਕੜਾ ਬਲਦ ਆ ਮਾਸ਼ਾਅੱਲਾ। ਹਾਂ ਨਹੀਂ ਨਹੀਂ ਇਹਨੂੰ ਕੁਛ ਨਹੀਂ ਕਹਿੰਦਾ ਹੁਣ ਰੇੜਾ ਰੂੜਾ ਤਕੜਾ ਬਲਦ ਆ ਮਾਸ਼ਾਅੱਲਾ। ਚਲੋ ਮੜ ਜਾ ਗੇੜਾ ਕਢਾਈ। ਉਹ ਛੋਟਾ ਬੱਚਾ ਉਹ ਰਹਿੰਦੇ ਉਹ ਛੋਟਾ ਉਹ ਛੋਟਾ ਹੋਰ ਹੀ ਪਸੰਦ ਆਣਾ ਬਾਈ ਦੇ ਨਹੀਂ ਛੋਟੇ ਬੱਚੇ ਪੱਠੇ ਨਾ ਫਿਰ ਉਹ ਲੋੜ ਤਾਂ ਪੱਠਿਆਂ ਦੀ ਆ। ਪੱਠਾ ਵੀ ਤਕੜਾ ਬੜਾ ਢੋਂਦਾ ਮਾੜੇ ਦੇ ਨੇ ਉੱਥੇ ਵੀ ਢੋਂਦਾ ਹਾਂ ਚਲੋ ਸਾਈਡ ਤੇ ਠੰਡਾ ਚਲੋ ਬੰਦ ਦੇ। ਵਾਹ ਕਾਕੇ ਜਾ ਬੋਤਲ ਲੈ ਆ ਨਾ ਬੋਤਲ ਨਾ ਜੀ ਨਾ ਹੁਣ ਇਹ ਚਾਹ ਵੀ ਪੀ ਆ ਬੋਤਲ ਵੀ ਪੀਤੀ। ਦੋਨੋਂ ਕੰਮ ਕਾ ਇਹ ਵੀ ਕਰਿਆ ਜੀ। ਹੋਰ ਕੋਈ ਖੜਿਆ? ਹਾਂਜੀ ਉਹ ਵੀ ਦੇਖਦੇ ਆਂ ਜੀ ਚਲੋ ਇੱਕ ਵਾਰੀ ਅਸੀਂ ਦੇਖ ਲਈਏ ਸਾਰੇ ਤੇ ਫਿਰ ਇਹ ਵੈੜਾ ਪਸੰਦ ਆਇਆ ਸਾਡੇ ਬੜਾ ਮਾਸ਼ਾਅੱਲਾ। ਉਹ ਦੋ ਵੀ ਦੇਖ ਲੈ ਚਲੋ ਜੀ ਗਾਂ ਅਗਲਾ ਦੇਖਦੇ ਹਾਂ ਕੀ ਹਾਲ ਚਾਲ ਹੋਰ ਰਾਜੀ। ਆਇਓ ਤੇ ਚਾਹ ਪਾਣੀ ਮੈਂ ਗੱਡੀ ਲਾ ਲਓ ਆਇਓ ਬਾਨੇ ਕੋਈ ਨਹੀਂ ਚਾਹ ਪਾਣੀ ਇਹਨੂੰ ਤੋਰੀ ਖੁੱਲਾ ਕਰਕੇ। ਵਾਲੇਕਮ ਸਲਾਮ ਅੱਗੇ ਨੂੰ ਹੋ ਵੀ ਤੂੰ ਪਿੱਛੇ ਤੇ ਸਾਊ ਨਹੀਂ ਆ ਨਹੀਂ ਮੈਂ ਤਾਂ ਦੇਖ ਰਹੇ ਹਾਂ ਬਲਦ ਮਾਸ਼ਾਅੱਲਾ ਸੋਹਣਾ ਬਲਦ ਹੈ ਬਈ। ਅੱਲਾ ਨਸੀਬਾਂ ਹੀ ਕਰੇ ਬਲਦ ਮਾਸ਼ਾਅੱਲਾ। ਮੈਂ ਕਿਹਾ ਵੀ ਨਿਆਣੇ ਨੂਣੇ ਛੱਡਣ ਤਾਂ ਆਹੋ ਅਸੀਂ ਤਾਂ ਆਪਸ ਨਿਆਣੇ ਸਾਡੇ ਛੱਡਦੇ ਆ ਅੱਛਾ ਉਪਰ ਬੰਦੇ ਨੂੰ ਕਦੇ ਪਤਾ ਨਹੀਂ ਮੈਨੂੰ ਕਿ ਸਾਡੇ ਨਿਆਣੇ ਛੋਟਾ ਜਿਹਾ ਉਹ ਕਿਸੇ ਜੇ ਮੈਨੂੰ ਬਤਾ ਲਾ ਹਾਂ ਕੀ ਹਾਲ ਖੱਸੀ ਕੱਥੀ ਕੋਈ ਨਹੀਂ ਹੈ ਉਹ ਨਿਆਣੇ ਬੱਚੇ ਬੜਾ ਉਹਨੂੰ ਲੈ ਜਾਣਾ ਅੱਜ ਜਦੋਂ ਮਾਰੀ ਖੱਸੀ ਕੋਈ ਉਹਦੇ ਨਾਲ ਜਾਊਗਾ ਪੱਠੇ ਦੇ ਗੱਡਾ ਜਿਹੜਾ ਮਰਜ਼ੀ ਰਾਤ ਹੋਏ ਇੱਕ ਨਾ ਸਪੈਸ਼ਲ ਰੱਖਿਆ ਦੌੜ ਵਾਸਤੇ ਬੜਾ ਜੀ ਕਿਹੜਾ? ਉਹਨੇ ਦੌੜਾਉਂਦੇ ਰਹੇ ਵੀ ਦੌੜਦਾ ਦੌੜ ਹੋਈ ਨਾ ਜੀ ਉੱਥੇ ਆਪਣਾ ਚਵਿੰਡੇ ਹਾਂ ਹਾਂ ਤੇ 3 ਨੰਬਰ ਤੇ ਲੱਗੇ ਸਰਦਾਰ ਬੈਲ ਨਾਲ ਇਹ ਇਹ ਨਹੀਂ ਉਹ ਅੰਦਰ ਖੜਾ ਬੈਠਾ ਅੰਦਰ ਬੰਨੇ ਆ ਇਹ ਤਾਂ ਪੱਠਿਆਂ ਵਾਲਾ ਜੀ ਸਪੈਸ਼ਲ ਪੱਠੇ ਢੋਣ ਵਾਲਾ ਜਾ ਖੋਲੋ ਉਹ ਕਰਕੇ ਤੜਫਰਾ ਗੱਲਾਂ ਮਾਓ ਇਹ ਤਾਂ ਸਪੈਸ਼ਲ ਪੱਠੇ ਢੋਣ ਵਾਲਾ ਲੈਂਦਾ ਮੂੰਹ ਖੋਲੀ ਇਹਦੇ। ਮੂੰਹ ਖੋਲ ਬਈ ਹੂੰ ਸਭੇ ਮਾ ਚਲਾ ਕੇ ਬੁਲਾਣਾ ਹੂੰ ਦੋਈ ਲਾ ਕੇ ਨਾ ਲਾ ਲੈ ਟਿੱਕਾ ਲਵਾ ਦਾ ਕਰ ਟਮਾਟਰ ਖਾਈ ਨਹੀਂ ਮਜ਼ਾ ਕਰਵਾਇਆ ਉਸ ਨੂੰ ਮਹੀਨਾ ਵੀ ਨਹੀਂ ਟਿੱਕੇ ਟੁੱਕੇ ਦਵਾਈ ਲਾਣੀ 500 ਰੁਪਏ ਦੇ ਕਿਹੜਾ ਇੱਕ ਮਹੀਨੇ ਲੈਣਗੇ ਇੱਕ ਵੀ ਇੱਕ ਵੀ ਉਤਰੀ ਇੱਕ ਵੀ ਨਹੀਂ ਮੇਰੀ 500 ਰੁਪਏ ਲੈ ਗਏ ਤੋਰੀ ਥੋੜਾ ਜਿਹਾ ਪੱਠਿਆਂ ਦਾ ਟਾਈਮ ਹੋ ਰਿਹਾ ਉਹ ਕਹਿੰਦਾ ਘਰ ਲੈ ਜਾਓ ਮੈਂ ਪੱਠੇ ਵਾਲੇ ਪਾ ਦੇ ਯਾਰ ਪੱਠੇ ਪਾ ਕੇ ਆ ਆਇਆ ਸ਼ੇਰ ਆ ਗਿਆ ਆ ਬੈਠਾ ਰੱਖਿਆ ਜੀ ਨਾ ਮਾਰ ਅਨਰਾ
ਸਾਰੇ ਹੀ ਆਨੇ ਤਾਂ ਚਲੋ ਕੋਈ ਨਹੀਂ ਵੜੇ ਭੱਜਦੇ ਹੀ ਆਨੇ ਰ ਭਜਾਉਣ ਵਾਲੇ ਦੂਏ ਵੜੇ ਰੱਖਦੇ ਹੀ ਆਨੇ ਸਾਰੇ ਇਹ ਤੇਰਾ ਪੂਰਾ ਹੈ ਫਿਰ ਠਾਇਆ ਕੋਈ ਨਹੀਂ ਇਹ ਪੱਠੇ ਢੋਣੇ ਪਏ ਆ ਮੈਂ ਪੱਠਿਆਂ ਵਾਸਤੇ ਲੈਣਾ। ਅੱਜ ਤਾਂ ਢੋਣਾ ਜੀ ਪੱਠੇ ਢੋਣੇ ਆ ਬਾਜੀ ਪੱਠਿਆਂ ਲਈ ਕਰਿਆ ਸੀ ਅਸੀਂ ਇਹਦੇ ਨਾਲ ਫਰਾਈ ਮਾਰੀ ਹਾਂ ਇਹ ਉਹਦੇ ਨਾਲ ਵੱਧ ਨਿਕਲਿਆ ਸੀ ਉਹ ਲੋਕ ਤਾਂ ਪੱਠਿਆਂ ਵਾਸਤੇ ਹਾਂ ਅਸੀਂ ਇਹਨੂੰ ਤਿਆਰ ਕਰਤਾ ਫਿਰ ਐਂ ਤੋਰ ਤੈਨੂੰ ਅੱਛਾ ਮਾਸ਼ਾਅੱਲਾ ਭਜਾ ਰਿਹਾ ਉਹ ਵੇਖੀ 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 ਮੁੰਡੇ ਭਾਜੀ ਗਿਆ ਜੀ ਪਰਸੋਂ ਮਾਸ਼ਾਅੱਲਾ ਮਾਸ਼ਾਅੱਲਾ। ਉਹ ਸਰਦਾਰ ਵੈਲ ਨੇ ਕੋਈ ਨਹੀਂ ਫਿਰ ਇਹਦਾ ਖਾਤਾ ਪੂਰਾ ਕੀਤਾ ਹਾਂ ਅਸੀਂ ਉਹ ਤੇਜ਼ ਲੱਗੇ ਫਿਰ ਤਾਂ ਤੀਸਰੇ ਨੰਬਰ ਤੇ ਲੱਗੇ ਦੋਂਦਾ ਮੂੰਹ ਤੋਂ ਹਜੇ ਹੁਣੇ ਹੋਇਆ ਜੀ ਦੋਂਦਾ ਇਹ ਆਪਣੇ ਸਬਜ਼ੀ ਨਾਲ ਚਾੜੀ ਦੇ ਪਹਿਲੇ ਨੰਬਰ ਤੇ ਵੀ ਲੱਗ ਗਿਆ ਸੀ ਜੀ ਅੱਛਾ ਚਾੜੀ ਦਾ ਚੋਣ ਫੈਸਲਾਬਾਦ ਵਾਲੇ ਮਾਸ਼ੇ ਬਾਣ ਲੱਗੇ ਤੇ ਕਿਆਣੇ ਚਲੋ ਚਲੋ ਵੀ ਜਿੰਨੀ ਦੌੜ ਮੈਂ ਠੇਕਾ ਆਪ ਤੋਂ ਖਾਲੀ ਸੀ ਕੋਈ ਨਹੀਂ ਆਏ ਹੂੰ ਭਾਵੇਂ ਤੇਲ ਨੰਬਰ ਲਿਆ ਭਾਵੇਂ ਤੁੱਕ ਲਿਆ ਦੇਖੀ ਵੀਡੀਓ ਉਹ ਮਰ ਗਿਆ ਉਹ ਮਰ ਗਿਆ ਕੱਲ ਦੇਖੇ ਛੋਟੋ ਕੀ ਬਣਿਆ ਦਬਲਾ ਬਟ ਉਹੀ ਬੈਠਾ ਇਹ ਵੀ ਕੌੜ ਜਿਹਾ ਕਰਦਾ ਹੈ ਆਂਡੂ ਆ ਤੇ ਅਲੱਗ ਹਰਕਤ ਤਾਂ ਨਹੀਂ ਕਰਦਾ ਬੜਾ ਅੱਖਾਂ ਤਾਂ ਐ ਪੁੱਠੀਆਂ ਹੀ ਕਰ ਰਿਹਾ। ਆਨੇ ਪਰਤਾਂਦਾ ਉਹਦਾ ਸਾਰੇ ਇਹਨਾਂ ਦੌੜਾਂ 'ਚ ਮਿਸ ਹੋਏ ਆ ਜੀ ਸਾਰੇ ਦੌੜਾਂ 'ਚ ਹੋ ਗਏ ਮਿਸ ਇਹਨੇ ਕਾਟੂਆਂ 'ਚ ਆ ਗਏ ਉਹ ਬੈਠਾ ਦੁੰਦਾ ਆ ਉਹ ਵੀ ਦੰਦਾ ਹੋ ਗਏ ਨਵਾਂ ਹੋ ਗਿਆ ਹਾਂ ਉਹ ਦਿਖਾਈ ਇਹਨੂੰ ਆ ਇਹਨੂੰ ਤੋੜ ਰਹੇ ਹਾਂਜੀ ਅੱਛਾ ਲਾਈਆਂ ਅੱਛਾ ਕਿੱਦਾਂ ਮਾਸ਼ਾਅੱਲਾ ਠੀਕ ਹਾਂਜੀ ਕਰੰਟਾ ਪੂਰਾ ਹੈ ਹਾਂਜੀ ਬਿਲਕੁਲ ਤਿਆਰ ਆ ਦੇਸੀ ਤਾਂ ਨਿਕਲਿਆ ਨਾ ਆਹੋ ਚਲੋ ਬੈਠਾ ਮਾਸ਼ਾਅੱਲਾ ਤਿਆਰ ਆ ਪਰਲਾ ਵੀ ਹਾਂ ਬੈਠਾ ਤਿਆਰ ਆ ਦੁੰਦਾ ਹੋ ਗਿਆ ਠੀਕ ਹੈ ਮਾਸ਼ਾਅੱਲਾ ਠੀਕ ਆ ਬੈਠਾ ਕਿਹੜੇ ਦੀ ਉਹ ਚੌਕੇ ਤੇ ਨਹੀਂ ਉਹ ਆਪਣੇ ਤੋਂ ਉੱਚਾ ਕੋ ਥੋੜਾ ਜਿਹਾ ਜ਼ਿਆਦਾ ਚੌਗੇ ਦੇ ਪੈਸੇ ਹੀ ਬਹੁਤ ਦੱਸੇ ਹੋਏ। ਆਪਣੀ ਸਮਝ ਨਹੀਂ ਕਰਨੀ ਹੂੰ ਆਪਣੀ ਸਮਝ ਤਾਂ ਕਹਿੰਦੀ ਆ ਵੀ ਉਹ 2.5 ਤੱਕ ਮਿਲ ਜੇ ਹੋਰ ਤੇ ਚੌਗਾ ਤਾਂ ਹੋ ਗਿਆ ਕਹਿ ਕੇ ਦੇਖ ਲੈਣਾ ਨਾ 3.25 ਦਾ ਤਾਂ ਨਹੀਂ ਨਾ ਤੁਕਵਾਨ 2.5 ਵੀ ਅਖੀਰ ਆ ਉਹਦਾ ਬਸ ਫਿਰ ਆਪਾਂ ਨੂੰ ਮਿਲਣਾ ਨਾ 3 ਤੋਂ ਉੱਪਰ ਕਿਉਂ ਗਏ ਇਸ ਤੋਂ ਗਾਂ ਨੇ ਕੀ ਬਣਨਾ ਹੋਈ ਨਹੀਂ ਹੁਣ ਤਾਂ ਪਿਛਾ ਨੂੰ ਹਟਣਾ ਹੁਣ ਬਣ ਗਿਆ ਜੋ ਬਣਨਾ ਸੀ ਉਹ ਤੇ ਤੁਹਾਡੇ ਕੋਲ ਜਾ ਕੇ ਤਾਂ ਹੋਰ ਉਹਨੇ ਥੱਲੇ ਨੂੰ ਆਣਾ ਉਹ ਕਿਉਂ ਨਹੀਂ ਚੌਧਰੀ ਇਹ ਬਲਦ ਜਿਹੜਾ ਨਾ ਸਾਡੇ ਨੌਕਰਾਂ ਨੇ ਜਿਹੜੇ ਪੱਠੇ ਪਾਣੇ ਨਾ ਪੱਠੇ ਢੋ ਕੇ ਜਿਹੜੇ ਰੰਗਰ ਨੂੰ ਪਾਣੇ ਆ ਨਾ ਉਹ ਹੋਰ ਪੱਠੇ ਹੁੰਦੇ ਆ ਜਿਹੜੇ ਬੰਦੇ ਨੇ ਕਪੜਾ ਮਾਰ ਕੇ ਲਿਆ ਕੇ ਉਹਨੇ ਕਹਿਣਾ ਮੈਂ ਸਵੇਰੇ ਫੇਰਨਾ ਵੀ ਆ ਉਹਨੇ ਹੋਰ ਹਿਸਾਬ ਨਾਲ ਲਿਆ ਕੇ ਪੱਠੇ ਪਾਣੇ ਆ ਉਹ ਯਾਰ ਇਸ ਤੋਂ ਇਲਾਵਾ ਕਿਹੜਾ ਫਿਰਨ ਵਾਲਾ ਦੇਖ ਕੇ ਆਇਆ ਤੂੰ ਕੋਈ ਨਹੀਂ ਸਾਰੇ ਪੱਠੇ ਸਾਰੇ ਪੱਠਿਆਂ ਵਾਲੇ ਹੀ ਆ ਐਵੇਂ ਸਾਨੂੰ ਸੁਣਾਈ ਜਾਂਦੇ ਕਪੜਾ ਮਾਰਿਆ ਉਹ ਕਹਿ ਰਹੇ ਅਸੀਂ ਸਵੇਰੇ ਫਰਾਈਆਂ ਤੇ ਲੈ ਜਾਣੇ ਫਰਾਈਆਂ ਉਹ ਤਾਂ ਪੁਰਾਣੀ 2 ਸਾਲ ਪਹਿਲੇ ਗੱਲ ਸੀ ਉਹ ਫਰਾਈਆਂ ਵੱਜ ਰਹੀਆਂ ਐਡੇ ਐਡੇ ਢਿੱਡਾਂ ਨਾਲ ਫਰਾਈਆਂ ਵੱਜਦੀਆਂ ਉਹ ਤਾਂ 2 ਸਾਲ ਪੁਰਾਣੀ ਗੱਲ ਆ ਉਹ ਪੱਠੇ ਵਾਲੇ ਹੀ ਸਾਰੇ ਬਾਈ ਉਹ ਹਾਂ ਆ ਦੇਖ ਤਾਂ ਦੂਰੋਂ ਪਤਾ ਲੱਗਦਾ ਜਿਹਨੂੰ ਫਰਾਈਆਂ ਵੱਜਦੀਆਂ ਹਾਂ ਹਾਂ ਉਹ ਤਾਂ ਦੁੰਦਾ ਉਹ ਬੜੇ ਸਾਰੇ ਪੱਠੇ ਵਾਲੇ ਆ ਹਾਂ ਚਲੋ ਹੋਰ ਦਿਖਾ ਸਾਨੂੰ ਕੰਮ ਹੀ ਬੰਦਾ ਵੇਚਦਾ ਕਿ ਨਹੀਂ ਵੇਚਦਾ ਹੈ ਕੰਮ ਹੀ ਵੇਚਦਾ ਭਲਾ ਬਲਦਾ ਕੰਮ ਹੀ ਦੇਖ ਲਈਏ ਥੋੜਾ ਬਣੇ ਦੇਖੋ ਨਾ ਪੁੱਛਣਾ ਹੋ ਬਸ ਚੱਲਦੇ ਦਬਲਾ ਬਟਨ ਫਿਰ ਅੱਗੇ ਦੇ ਚੱਲਦੇ ਬੜੀ ਗਰਮੀ ਦੇ ਵਿੱਚ ਜੀ ਦੇਖ ਕੇ ਆਏ ਆ ਪੂਰਾ ਪਿੰਡ ਛਾਣ ਕੇ ਆਏ ਆ ਵੈੜਾ ਬੂੜੇ ਦੇਖੇ ਬੂਟਿਆ ਕੀ ਤੈਨੂੰ ਚੋੜ ਕੱਢਿਆ ਨਿਚੋੜ ਤਾਂ ਇਹ ਕੱਢਿਆ ਜੀ ਵੀ ਵੈੜੇ ਬੜੇ ਦੇਖੇ ਆ ਹੂੰ ਵੈੜਾ ਇੱਕ ਆਇਆ ਜੀ ਸਾਡੇ ਥੋੜਾ ਜਿਹਾ ਪਾਸ ਆਇਆ ਹੂੰ ਤੇ ਉਹਦਾ ਉਹਨਾਂ ਨੇ ਮੁੱਲ ਹੀ ਬੜਾ ਮੰਗਿਆ ਚੌਗਾ ਚੌਗਾ ਹਾਂ। ਮੂੰਹ ਤੋਂ ਚੌਗਾ ਜੀ ਉਹ ਵੈੜਾ ਤੇ ਉਹਦਾ ਉਹਨਾਂ ਨੇ ਮੁੱਲ ਬਹੁਤ ਜ਼ਿਆਦਾ ਮੰਗਿਆ ਬਾਕੀ ਵੈੜੇ ਜਿਹੜੇ ਆ ਉਹ ਵੈੜੇ ਤਾਂ ਨਹੀਂ ਗਏ ਉਹ ਤਾਂ ਸਮਝੋ ਢੱਗੇ ਆ ਟੱਗੇ ਆ ਵੈੜੇ ਤਾਂ ਬਾਕੀ ਹੈ ਹੀ ਨਹੀਂ ਉਹਦਾ ਕੰਨੀਆਂ ਦੇ ਵੀ ਪੂਰੇ ਦੰਦ ਜਵਾਨ ਆ ਜੀ ਢੱਗੇ ਆ ਉਹ ਪੂਰੇ ਤੇ ਇੱਕ ਤੇ ਦੂਸਰੀ ਗੱਲ ਇਹ ਆ ਵੀ ਸਾਨੂੰ ਚਾਹੀਦਾ ਸੀ ਪੱਠੇ ਢੋਣ ਵਾਲਾ ਹੂੰ ਵੈਸੇ ਢੋਣੇ ਆ ਪੱਠੇ ਅਸੀਂ ਕਿਹੜਾ ਭਜਾਣਾ ਸ਼ੌਕ ਵਾਲਾ ਤਾਂ ਅਸੀਂ ਲੈਣਾ ਨਹੀਂ ਆ ਅਸੀਂ ਤਾਂ ਲਿਆਣੇ ਆ ਪੱਠੇ ਉਹ ਢੱਗੇ ਜਿੱਧਰ ਜਾਂਦੇ ਸੀ ਉਹ ਕਹਿੰਦੇ ਸੀ ਸਾਡੇ ਅਸੀਂ ਤਾਂ ਫਰਾਈ ਦੇਣੀ ਆ
ਅੱਜ ਤਾਂ ਸਵੇਰੇ ਭਜਾਣੇ ਆ। ਨਹੀਂ ਇੱਕ ਦੋ ਵੈੜਾ ਕੱਢ ਕੇ ਬਾਕੀ ਪੱਠਿਆਂ ਲਈ ਸੀਗੇ। ਨਹੀਂ ਹੈਗੇ ਉਹ ਪੱਠਿਆਂ ਵਾਲੇ, ਸਾਡੇ ਹਿਸਾਬ ਹੀ ਪੱਠਿਆਂ ਵਾਲੇ ਹੀ ਆ ਉਹ। ਅਸੀਂ ਤਾਂ ਦੇਖਣ ਹੀ ਪੱਠਿਆਂ ਵਾਲੇ ਗਏ ਸੀ। ਇੱਕੋ ਚੀਨਾ ਦੌੜ ਰਿਹਾ, ਆਹੋ ਇੱਕੋ ਜਿਹੜਾ ਵੱਛੂ ਦੁੰਦਾ ਸੀ ਉਹ। ਉਹ ਬਾਕੀ ਤਾਂ ਸਾਰੇ ਪੱਠਿਆਂ ਵਾਲੇ ਹੀ ਆ। ਹੁਣ ਉਹਨਾਂ ਨੂੰ ਪੱਠਿਆਂ ਵਾਲੇ ਨੂੰ ਕਹੀ ਜਾਣ ਤੇ ਕਹੀ ਜਾਣ। ਕਈ ਜਾਣ, ਲੇਕਿਨ ਉਹਦਾ ਜਿਹੜੇ ਵੈੜੇ ਦਾ ਚੌਗਾ ਨਾ, ਹਾਂ, ਉਹ ਠੀਕ ਉਹਦਾ ਮੁੱਲ ਸਹੀ ਮੰਗ ਲੈਣ ਨਾ, ਜਾਇਜ਼। ਹੁਣ ਉਹਦਾ ਉਹਨਾਂ ਨੇ ਮੰਗਿਆ ਜੀ 4.25 ਲੱਖ ਰੁਪਈਆ, ਜ਼ਿਆਦਾ ਜ਼ਿਆਦਾ 4.25 ਲੱਖ ਰੁਪਈਆ ਜ਼ਿਆਦਾ ਮੰਗਿਆ। ਜ਼ਿਆਦਾ। ਤੇ ਉਹ ਕਹਿ ਕੇ ਆਏ ਆ ਮੁੰਡੇ ਨੂੰ ਵੀ ਉਹਨਾਂ ਦਾ ਫਿਰ ਪਤਾ ਕਰ ਲਵੀਂ, ਜੇ ਉਹ ਜਾਇਜ਼ ਰੇਟ ਮੰਗਣਗੇ ਤੇ ਉਹ ਅਸੀਂ ਲੈ ਲਵਾਂਗੇ। ਹਾਂ ਤੇ ਪੱਠੇ ਵੀ ਲਿਆਊਗਾ, ਢੱਗਾ ਵੱਛਾ ਤਕੜਾ ਮਾਸ਼ਾਅੱਲਾ ਪੱਠੇ ਸੋਹਣਾ ਵੀ ਆ, ਤੇ ਪੱਠੇ ਵੀ ਲਿਆਊਗਾ, ਰੇੜਾ ਜਿੱਦਾਂ ਮਰਜ਼ੀ ਤੇਰੇ ਨੌਕਰ ਦੇ ਵੀ। ਹਾਂ ਜਿੱਦਾਂ ਮਰਜ਼ੀ ਭਰ। ਹਾਂ। ਤੇ ਹੁਣ ਗੱਲ ਇਹ ਆ ਵੀ ਇਹ ਗੱਲ ਤਾਂ ਨਾ ਯਾਰ ਫਿਰ ਫਿਰ ਉੱਥੇ ਹੀ ਆ ਜਾਂਦੀ ਆ। ਉਹ ਯਾਰ ਤੂੰ ਕੋਈ ਥੋੜੀ ਜਿਹੀ ਬੰਦਿਆਂ ਨਾਲ ਵੀ ਕੋਈ ਨਾ, ਇਹਨਾਂ ਨਾਲ ਵੀ ਕੋਈ ਤਰਦਾ ਬੱਤਾ ਮਾਰ ਯਾਰ, ਕੋਈ ਹਟਲਾ ਉਸਲਾ ਵੀ ਚਲੋ ਕੋਈ ਖਾੜਾ ਹੀ ਵੱਢ ਲੈਣ, ਕਿਤੇ ਕੋਈ ਬੰਨਾ ਵੀ ਵੱਢ ਲੈਣ ਯਾਰ, ਜਿੱਥੋਂ ਦੀ ਰੇੜੀ ਨਿਗਾਣੀ ਆ। ਪੈਪ ਪਾਏ ਮੈਂ ਅੱਜ ਕੱਲ ਪੈਪ ਪਾਏ ਆ, ਹਾਂ ਜਾਂ ਤਾਂ ਹੁਣ ਪੈਪ ਦੇ ਪਾਸਿਆਂ ਤੇ ਕੋਈ ਸ਼ਾਇਦ ਇੱਟਾਂ ਉੱਟਾਂ ਜਾਂ ਉਹਦੇ ਉੱਤੇ ਕੋਈ ਜੋ ਫੱਟੀ ਰੱਖ ਕੇ ਮਿੱਟੀ, ਕੱਲੀ ਮਿੱਟੀ ਆ, ਉਹਨਾਂ ਨੇ 10 ਦਿਨ ਕੱਢਣੇ, ਟੁੱਟ ਜਾਣਾ। ਨਹੀਂ ਨਹੀਂ ਖਾਲ ਦੇ ਵਿੱਚ ਤਾਂ ਨਹੀਂ ਟੁੱਟਦਾ ਜੀ, ਹਾਂਜੀ ਖਾਲ ਦੇ ਵਿੱਚ ਨਹੀਂ ਟੁੱਟਦਾ ਪੈਪ, ਜੇ ਮਿੱਟੀ ਪੈ ਜਾਵੇ ਪੂਰੀ ਹਾਂ। ਪੂਰੀ ਮਿੱਟੀ ਪੈ ਜਾਵੇ ਪੈਪ ਨਹੀਂ ਟੁੱਟਦਾ। ਤੈਨੂੰ ਬੈੜਾ ਕਿਹੜਾ ਪਸੰਦ ਆ? ਸਾਨੂੰ ਤਾਂ ਪੱਠਿਆਂ ਵਾਸਤੇ ਤਾਂ ਇਹੀ ਪਸੰਦ ਆ ਜੀ। ਚੌਗਾ ਚੌਗਾ ਬਣ ਜੂਗਾ ਅੱਲਾ ਕਰ। ਲੈ ਲੈਣੇ ਆ ਇਹਨਾਂ ਨੂੰ, ਕਹਿ ਕੁਝ ਸੁਣ ਕੇ ਉਸੇ ਨੂੰ ਕਹਾਂਗੇ ਮੁੰਡੇ ਨੂੰ ਇਹਨਾਂ ਨੂੰ ਤੋੜ, ਇੱਥੇ ਹੈ ਨਹੀਂ ਵੈੜਾ ਜਿੱਥੇ ਮੰਗ ਰਹੇ ਸਾਡੇ ਕੋਲ, ਕਿਉਂਕਿ ਉਹਨੂੰ ਤੋੜਨਾ ਪੈਣਾ। ਚਲੋ ਬਹਰਾਲ ਜੇ ਨਾ ਟੁੱਟਣਗੇ ਤੇ ਹੋਰ ਕਿਹੜਾ ਮੁੱਕ ਗਿਆ। ਆਹੋ ਕਿਤੇ ਗਾਵਾਂ ਸੋਣੋਂ ਹਟ ਗਈਆਂ। ਨਹੀਂ ਨਹੀਂ ਹਾਂ ਵੀ ਤੁਸੀਂ ਤਾਂ ਇਦਾਂ ਕਰ ਰਹੇ ਹੋ ਜਿੱਦਾਂ ਮੁੜ ਕੇ ਹੋਰ ਬੱਚੇ ਹੀ ਹੈ ਨਹੀਂ, ਤੇ ਬੱਚੇ ਹੀ ਬੱਚੇ ਖੜੇ ਆ ਇੱਥੇ ਤਾਂ। ਫਿਰ ਰੋਜ਼ ਨਿਕਲ ਨਹੀਂ ਨਾ ਹੁੰਦਾ। ਚਲੋ ਅੱਲਾ ਕਰੂਗਾ, ਜਿੰਦੇ ਨਸੀਬ ਹੀ ਸਾਡੇ ਖੁਰਲੀ ਦੇ ਪੱਠੇ ਆ ਨਾ ਜੀ, ਉਹ ਲੱਭ ਜਾਣਾ। ਉਹ ਲੱਭ ਜਾਣਾ, ਉਹ ਤਾਂ ਲੱਭਣਾ ਉਹੀ ਆ ਜਿੰਦੇ ਨਸੀਬਾਂ 'ਚ ਪੱਠੇ ਆ ਸਾਡੇ। ਆਹੋ ਬਸ ਇਹ ਤਾਂ ਬਾਕੀ ਤਾਂ ਐਵੇਂ ਟਕਰਾਈਆਂ ਭੱਜੇ ਫਿਰੋ ਜਿੱਦਾਂ ਮਰਜੀ, ਲੇਕਿਨ ਆਣਾ ਉਹਨੇ ਆ ਜਿੰਦੇ ਨਸੀਬ 'ਚ ਸਾਡੇ ਪੱਠੇ ਆ। ਪੱਠੇ ਹਾਂ ਉਹਨੇ ਆ ਜਾਣਾ, ਅੱਲਾ ਖੈਰ ਕਰੇ। ਤੇ ਉਹ ਨਾ ਬਣਿਆ ਤੇ ਹੋਰ ਸਹੀ ਬੱਚੇ ਬਥੇਰੇ ਆ, ਮੁੱਕਦੇ ਨਹੀਂ ਬੱਚੇ। ਹੁਣ ਜੀ ਅਸੀਂ ਇਹ ਟੋਟਾ ਚਲੋ ਇੱਥੇ ਬਣਾ ਕੇ ਨਾ, ਤੇ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਆ ਅੱਜ ਸਾਡੇ ਖੇਤਾਂ 'ਚ ਕੀ ਹੋ ਰਿਹਾ, ਉਹ ਅਸੀਂ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ। ਇੱਥੇ ਦੱਬੋ ਜੀ ਬਟਨ। ਅੱਜ ਤੁਸੀਂ ਦੇਖ ਰਹੇ ਆ ਨਵੇਂ ਛਾਪਰਾਂ 'ਚੋਂ ਤੇ ਕੀ ਕੁਝ ਕੱਢ ਕੇ ਤੇ ਕੀ ਕੁਝ ਹੋ ਰਿਹਾ ਖੇਤਾਂ ਦੇ ਵਿੱਚ। ਹਾਂ ਇਹ ਤੁਹਾਨੂੰ ਤਾਂ ਲੱਗਦਾ ਹੋਣਾ ਵੀ ਇਹ 14 ਅਗਸਤ ਦੀ ਤਿਆਰੀ ਹੋ ਰਹੀ ਹੈ, ਵੀ ਚਿੱਟਾ ਤੇ ਹਰਾ ਝੰਡਾ। ਇਹ ਝੰਡਾ ਨਹੀਂ ਜੀ, ਇਹ ਜਾਲ ਆ। ਇਹ ਬਣਾ ਰਹੇ ਆ ਅਸੀਂ, ਆਪਣਾ ਖੀਰਾ ਲਾਉਣ ਲੱਗੇ। ਪਹਿਲਾਂ ਜ਼ਮੀਨ ਤਿਆਰ ਕਰੀਏ, ਇੱਥੇ ਟਮਾਟਰਾਂ ਦਾ ਜਾਲ ਵੱਢ ਕੇ। ਟਮਾਟਰਾਂ ਦੇ ਤੁਹਾਨੂੰ ਦੱਸਿਆ ਨਾ ਵੀ ਜਿਹੜੀ ਇਹ ਸ਼ੈ ਲਾਣੀ ਕੋਈ ਸੌਖੀ ਆ, ਜਦੋਂ ਲਾ ਕੇ ਮਕਾਨੇ ਆ ਨਾ, ਇਹਨੂੰ ਪੱਟਣੀ ਔਖੀ ਆ। ਉਹ ਦੋਹਰਾ ਜ਼ੋਰ ਲੱਗਦਾ ਪੱਟਣ ਲੱਗਿਆ। ਉਹ ਪੱਟ ਕੇ ਤੇ ਸਫਾਈ ਸਫੂਈ ਕਰਕੇ ਹੇਠਲਾ ਛਾਪਰ ਚੁੱਕ ਕੇ ਤੇ ਹੁਣ ਨਵੇਂ ਸਿਰੇ ਤੋਂ ਜ਼ਮੀਨ ਤਿਆਰ ਕੀਤੀ, ਪੈਪ ਲਾਏ ਆ ਤੇ ਹੁਣ ਆ ਜਾਲ ਪਾ ਰਹੇ। ਆ ਜਾਲ ਜੀ ਤੋੜ ਕੇ ਦਿਖਾਇਓ ਜੀ। ਆ ਹੁਣ ਜਾਲ ਉੱਤੇ ਬੰਨ ਲਿਆ ਇਹਨਾਂ ਨੇ ਇਦਾਂ। ਅੱਛਾ ਆ ਡੋਰੀ ਚੱਲੀ ਹੈ, ਪਰਾਂ ਨੂੰ ਹੋਈ ਸਾਂਵਲ ਪੁੱਤ, ਪਰਾਂ ਨੂੰ ਡੋਰੀ ਜਾਊਗਾ ਇੱਕ। ਹਾਂ ਆ ਡੋਰੀ ਚੱਲੀ ਹੈ, ਬਹੁਤ ਕਾਮਯਾਬ ਡੋਰੀ ਹੈ। ਤੇ ਭਾਵੇਂ ਆ ਟਰੈਕਟਰ ਨੂੰ ਟੋਚਨ ਪਾ ਕੇ ਸਟਾਰਟ ਕਰ ਲਓ, ਏਡੀ ਪੱਕੀ ਆ ਪਲਾਸਟਿਕ ਦੀ। ਤੁਹਾਡੇ ਜੋ ਕੋਈ ਬੰਦਾ ਕਿਹੜਾ ਮਾਸਟਰ ਹੈ ਵੀ ਤੁਹਾਡਾ ਹੈਡ ਮਾਸਟਰ ਕੌਣ? ਸਿਗਰਟ ਸਿੱਟੀ। ਹਾਂਜੀ ਕੀ ਹਾਲ ਚਾਲ ਹੈ ਜੀ? ठीक ठाक, दुआवां देख रहे हैं जी। तुम सुनाओ ठीक हो? ਹਾਂਜੀ ਠੀਕ ਠਾਕ। ਇਹ ਡੋਰੀ ਬੜੀ ਪੱਕੀ ਹੈ ਜੀ। ਇਹਦੇ ਨਾਲ ਤੁਸੀਂ ਜਿੰਨਾ ਕਿ ਵਜ਼ਨ ਚੱਕ ਸਕਦੇ ਹੋ। ਹਾਂ ਆਹ ਖੀਰੇ ਦਾ ਖੀਰ ਜਿਹੜੀ ਖਿੱਚ ਪੈਂਦੀ ਹੈ ਨਾ, ਇਹ ਐਵੇਂ ਤਾਂ ਨਹੀਂ ਨਾ ਫਿਰ ਇਹਨਾਂ ਭਾਰ ਚੱਕਦੀ। ਹਾਂਜੀ ਮਾਣਾ ਮੂੰਹ ਖੀਰਾ ਲੱਗਾ ਹੁੰਦਾ। ਅੱਗੇ ਸ਼ੀਸ਼ਾ ਤਾਰ ਪਾਉਂਦੇ ਸੀ, ਹੁਣ ਲੋਹੇ ਦੀ ਅਟੈਚ ਨਾਲ ਕਰ ਦਿੱਤੀ। ਹਾਂ ਆਹ ਖਿੱਚ ਆ, ਹਾਂਜੀ ਆਹ ਸ਼ੀਸ਼ਾ ਤਾਰ। ਆਹ ਦਿਖਾ ਦਿਓ, ਅੱਗੇ ਤਾਂ ਚੱਲਦੀ ਸੀ ਨਾ। ਕੀ ਨਾਮ ਆ ਤੇਰਾ? ਖੁਰਮ ਸ਼ਹਜ਼ਾਦ। ਪਰਮ ਸ਼ਹਜ਼ਾਦ। ਇਹ ਦਿਹਾੜੀ ਦੇ ਵਿੱਚ ਲਾ ਲੈਂਦੇ ਕਿਸੇ ਕਿੱਲਾ? ਤਕਰੀਬਨ 2 ਦਿਨ ਲੱਗ ਜਾਂਦੇ ਨੇ। ਤੁਹਾਡਾ ਪਿੰਡ ਕਿਹੜਾ? 400 ਪੂਰਾ ਮਸਰੇ ਚੱਕ। ਅੱਛਾ ਅੱਛਾ, ਸਾਡੇ ਗਰਾਈ ਪਿੰਡ ਤੋਂ ਆ ਜੀ। ਹਾਂਜੀ ਬੜਾ ਸੋਹਣਾ ਪਿੰਡ ਆ, ਬੜੇ ਮਿਹਨਤੀ ਲੋਕ ਆ ਜੀ। 400 ਪੂਰਾ, ਗਾਬੇ, ਮਸਰੇਰਾ, ਹਾਂਜੀ ਬੜੇ ਚੰਗੇ ਲੋਕ ਆ ਉੱਥੇ ਦੇ। ਅੱਛਾ ਇਹ ਨਾ ਜੀ ਹੁਣ ਤੁਹਾਨੂੰ ਜਿਹੜੀ ਇਹ ਲੱਗ ਕੀ ਰਿਹਾ ਤੇ ਸਾਰੀ ਜਿਹੜੀ ਮਾਲੂਮਾਤ ਆ, ਉਹ ਤਾਂ ਫਿਰ ਅੱਜ ਸ਼ਾਹ ਸਰੋਇਆ ਸਾਹਿਬ ਇੱਥੇ ਹੈ ਨਹੀਂ, ਉਹ ਤੁਹਾਨੂੰ ਕੱਲ ਨੂੰ। ਹਾਂਜੀ ਭਾਈ ਸ਼ਾਇਦ ਕੋਲ ਹੀ ਪਤਾ ਲੱਗਣਾ ਫਿਲਹਾਲ। ਹਾਂ ਉਹ ਤਾਂ ਸਾਰੀ ਗੱਲ ਤਾਂ ਉਹ ਦੱਸੂਗਾ ਵੀ ਇਹ ਕਿਵੇਂ ਕਿਵੇਂ ਤੇ ਕੀ ਕੀ ਹੋ ਰਿਹਾ।
ਇਸੇ ਕੰਮ ਦੇ ਪਰਮਾਨੈਂਟ ਲੇਬਰ ਆ ਤੁਹਾਡੀ? ਹਾਂਜੀ हाँ जी ਕਿੰਨੇ ਬੰਦਿਆਂ ਦੀ ਟੀਮ ਆ? तकरीबन 18 बंदे दी है जी। ਆ ਫੜੀ ਤੂੰ ਫੜੀ ਉਸਮਾਨ ਆ ਕੇ ਕਰੂਗਾ ਕੋਈ ਝਟ ਲਾਊਗਾ ਉਸਮਾਨ ਸਾਹਿਬ ਨੂੰ ਜੀ ਅਸੀਂ ਵੰਗਾਰਿਆ ਵੀ ਕੋਈ ਗੱਲਬਾਤ ਕਰਿਓ ਇਹਨਾਂ ਨਾਲ ਪੱਕੀ। ਇਹ ਜੀ ਪਿਛਲੇ ਦਿਨਾਂ 'ਚ ਅਸੀਂ ਦਿਖਾਇਆ ਸੀਗਾ ਕਰੇਲੇ ਦਾ ਫਾਰਮ ਤੇ ਉਹਦੇ ਵਿੱਚ ਵੀ ਟੀਮ ਆਈ ਸੀ ਸਪੈਸ਼ਲ ਜਿਹੜੀ ਉਹ ਇਨਸੈਕਟ ਨੈਟ ਪਾ ਰਹੀ ਸੀ। ਹੁਣ ਅਸੀਂ ਦੇਖ ਰਹੇ ਹਾਂ ਕਿ ਖੀਰੇ ਵਾਸਤੇ ਜਗ੍ਹਾ ਤਿਆਰ ਹੋ ਰਹੀ ਹੈ ਤੇ ਉਹਦਾ ਸਾਰਾ ਟਨਲ ਤਿਆਰ ਹੋ ਰਿਹਾ ਤੇ ਇਹ ਹਰ ਕੰਮ ਦੇ ਨਾ ਸਪੈਸ਼ਲਿਸਟ ਹੁੰਦੇ ਆ, ਕਾਰੀਗਰ ਹੁੰਦੇ ਆ। ਕੀ ਨਾਮ ਦੱਸਿਆ ਤੁਸੀਂ? ਖੁਰਮ ਸਾਹਿਬ। हाँ जी ਖੁਰਮ ਸਾਹਿਬ ਦੀ ਟੀਮ ਆ ਪੂਰੀ ਜਿਹੜੀ ਇਹ ਖੀਰੇ ਦੇ ਬਕਾਇਦਾ ਤੌਰ ਤੇ ਟਨਲ ਲਾ ਰਹੀ ਹੈ। ਖੁਰਮ ਸਾਹਿਬ ਸਾਨੂੰ ਦੱਸਿਓ ਕਿ ਤੁਸੀਂ ਕਿੰਨੇ ਬੰਦੇ ਆ ਤੇ ਕਿਹੜਾ ਕਿਹੜਾ ਕੰਮ ਕਰ ਲੈਂਦੇ ਆ? ਅਸੀਂ ਆ ਜੀ ਤਕਰੀਬਨ 18 ਬੰਦੇ ਤੇ ਤਕਰੀਬਨ ਮਰਚ ਦਾ ਕਰ ਲੈਂਦੇ ਆ, ਖੀਰੇ ਦਾ ਕਰ ਲੈਂਦੇ ਆ ਜੀ, ਟਮਾਟਰ ਦਾ ਕਰ ਲੈਂਦੇ ਆ, ਕਾਲੀ ਤੋਰੀ ਹੋ ਗਈ ਜੀ। ਇਸ ਤਰੀਕੇ ਹੋਰ ਵੀ ਫਸਲਾਂ ਕਾਫੀ ਸਾਰੀਆਂ ਵਿੱਚ ਆ ਜਾਂਦੀਆਂ ਨੇ। ਹੁਣ ਤੁਹਾਨੂੰ ਤਾਂ ਤਜਰਬਾ ਹੋ ਗਿਆ ਹੋਣਾ, ਇੱਕ ਬੰਦੇ ਨੂੰ ਇਹ ਤਾਂ ਨਹੀਂ ਕਹਿਣਾ ਪੈਂਦਾ ਵੀ ਰੱਸੀ ਇੱਥੇ ਬੰਨੀ ਉਂਗਲੀ ਫੜ ਕੇ ਨਹੀਂ ਕੋਈ ਮਸਲਾ ਨਹੀਂ, ਤੁਹਾਡੇ ਸਾਹਮਣੇ ਚੱਲਦਾ ਮਾਰ ਕੇ ਕੈਮਰਾ, ਹਰ ਕੋਈ ਆਪਣਾ ਆਪਣਾ ਬੰਦਾ ਆਪੇ ਚੱਲੀ ਜਾ ਰਿਹਾ। ਆਪੇ ਚੱਲੀ ਜਾ ਰਿਹਾ। ਇਹ ਸ਼ਾਹਦ ਸਰੋਇਆ ਸਾਹਿਬ ਇਸ ਟਾਈਮ ਹੈ ਵੀ ਨਹੀਂ ਤੇ ਤੁਸੀਂ ਦੇਖ ਸਕਦੇ ਆ ਕਿ ਉਹ ਦੱਸਣਾ ਵੀ ਨਹੀਂ ਪੈ ਰਿਹਾ ਤੇ ਇਹ ਜਿਹੜਾ ਕਾਰੀਗਰੀ ਆਪਣੇ ਆਪ ਹੀ ਕੰਮ ਕਰੀ ਜਾ ਰਹੇ ਆ। ਤੇ ਇੱਕ ਦਿਨ ਚ ਇਹਨਾਂ ਨੇ ਦੱਸਿਆ ਕਿ ਅੱਧਾ ਕਿੱਲਾ ਲਾਉਂਦੇ ਸਮਝੋ ਹੈ। हाँ जी इस टाइम तकरीबन 9 बंदे ने तो 9 उड़ते गए उन्हें। ਅੱਛਾ। लेकिन बंदा को वादे घाटे ना फिर हो जाता है। फिलहाल तो मरचां ਦਾ ਕਿੱਲਾ ਦਿਹਾੜੀ ਚ ਅਸੀਂ ਲਾਲ ਹੋ ਜਾਂਦੇ ਆ। ਠੀਕ ਆ। ਤੇ ਇਹਦੇ ਇਹਦੇ ਚ ਬਰੀਕੀ ਕੰਮ ਹੁੰਦਾ ਨਾ ਤਾਂ ਕਰਕੇ। ਠੀਕ ਆ। ਇਹਦੇ ਚ ਇੱਕ ਦੇ ਵਿੱਚ ਇਹਨਾਂ ਨੇ ਲਾਏ ਆ ਜੀ 4 1 2 3 ਖੇਲੀਆਂ ਨਾ 4 ਤੇ 5 ਨੈਟ ਲੱਗੇ ਆ ਇੱਕ ਟਨਲ ਦੇ ਵਿੱਚ। ਇਹ ਦੇਖੋ ਨਾ 5 ਲਾਈਨਾਂ ਚੱਲੀਆਂ। हाँ जी ਹਾਂਜੀ ਆ। ਇਹ ਫਰਕ ਵੀ ਹੁੰਦਾ ਕਿ ਸੇਮ 5 ਹੀ ਹੁੰਦੀਆਂ ਹਰ ਨਹੀਂ ਵਾਰੀ? ਨਹੀਂ ਸ਼ਰਟ ਦਾ ਫਰਕ ਹੁੰਦਾ ਹੈ। ਹੂੰ। ਇਹ ਜਿਹੜਾ ਸਨੈਕਸ ਨਾਟਾ ਪਾ ਲਾ ਰਹੇ ਨਾ ਜੀ ਆ ਸ਼ੀਟ ਵਾਲਾ, ਇਹਦੇ 16 ਜਾਲ ਹੁੰਦੇ ਨੇ। ਮਕਸਦ 3 ਟਰਨਾਂ ਹੁੰਦੇ ਤੇ 16 ਜਾਲ ਹੁੰਦੇ ਨੇ ਜੀ, ਕਿਉਂਕਿ ਬਾਹਰਲੀ ਲਾਈਨ ਛੱਡ ਦੇਣੀ ਹੁੰਦੀ ਹੈ। ਹੂੰ। ਇਹਦੇ ਵਿੱਚ ਇਹ ਜਿਹੜੇ ਪੈਪ ਗੱਡੇ ਆ ਨਾ, ਹਾਂਜੀ। ਪਹਿਲਾਂ ਕਿੱਲ ਗੱਡੇ ਆ, ਇਹ ਤੇ ਕੋਈ ਪਿਆ ਨਹੀਂ हाँ जी ਉੱਥੇ ਪਰ ਸਰੀਆ ਗੱਡਿਆ ਥੱਲੇ। ਸਰੀਆ ਉਹ ਨਜ਼ਰ ਆ ਰਿਹਾ ਅੱਗੇ ਅੱਗੇ ਅਗਰ ਸਰੀਆ ਗੱਡ ਕੇ ਉੱਤੇ ਪੈਪ ਪਾਇਆ। ਉਹ ਅਗਲੇ ਤੇ ਨਜ਼ਰ ਆ ਰਿਹਾ। ਸਹੀ ਹੋ ਗਿਆ। ਕਰੋ ਜੀ ਗੱਲ। ਤੇ ਬਾਕੀ ਫਸਲ ਦੇ ਮੁਤਲਕ ਤੇ ਸ਼ਾਹਦ ਸਾਹਿਬ ਨਾਲ ਅਸੀਂ ਗੱਲਬਾਤ ਤਫਸੀਲੀ ਕਰਾਂਗੇ। ਤੇ ਥੋੜਾ ਜਿਹਾ ਸਾਨੂੰ ਦੱਸ ਦਿਓ ਕਿ ਇੱਕ ਕਿੱਲੇ ਤੇ ਤੁਹਾਡਾ ਵੀ ਤਜਰਬਾ, ਆ ਤਾਰ ਕਿੰਨੀ ਲੱਗ ਜਾਂਦੀ ਆ, ਜਾਲ ਕਿੰਨਾ ਲੱਗ ਜਾਂਦਾ? ਤਕਰੀਬਨ ਮੇਰੇ ਖਿਆਲ ਹੈ ਕਿ 70-75 ਜਾਲ ਹੀ ਲੱਗ ਜਾਂਦਾ ਟੋਟਲ। ਅੱਛਾ। हाँ जी ਜੇ ਪੂਰੀਆਂ ਸਾਈਡਾਂ ਹੋਣ ਤਾਂ ਪੂਰਾ ਸਾਲ ਕਿੱਲਾ ਹੋਵੇ ਤਾਂ ਹਾਂ ਹਾਂ ਤੇ ਪੈਂਪ ਲੱਗ ਜਾਂਦਾ 250 ਦੇ ਲਗਭਗ, ਠੀਕ ਹੈ। 500 ਦੇ ਕਿੱਲ ਲਗਭਗ ਲੱਗ ਜਾਂਦਾ ਹੈ। ਤੇ ਆ ਜਿਹੜੇ ਰੋਲ ਲੈਣ ਤਕਰੀਬਨ 1.5 ਰੋਲ ਲੱਗ ਜਾਂਦਾ ਕਿੱਲੇ ਦੇ ਵਿੱਚ, ਜਿੰਨਾ ਕਾ ਆਪਣਾ ਸੈਂਸੀਮੈਂਟ ਕੋਈ ਜਾਲ ਤਾਂ ਖੋਲੋ ਹਿਸਾਬ ਕਿਤਾਬ। ਅੱਛਾ ਜਾਲ ਵੀ ਖੋਲੋ ਜੀ। ਆ ਬੜੀ ਕਾਰੀਗਰੀ ਆ। ਆਮ ਬੰਦੇ ਤੋਂ ਨਾ ਅਲਝੇਵੇਂ ਪੈ ਜਾਂਦੇ ਹਾਂ ਤੇ ਉਹ ਖੇ ਖਰਾਬਾ ਬਣ ਜਾਂਦਾ। ਇੱਕ ਵਾਰੀ ਅਲਝੇਵੇਂ ਪੈ ਜਾਣ ਮੁੜ ਕੇ ਖੁੱਲਦਾ ਵੀ ਨਹੀਂ। ਹਾਂ ਇਹ ਅਸਲ ਕਾਰੀਗਰੀ ਆ ਵੀ ਜਾਲ ਨੂੰ ਖੋਲਣਾ ਕਿੱਦਾਂ। ਬਿਲਕੁਲ। ਉਹਨਾਂ ਨੇ ਪਹਿਲਾਂ ਸ਼ੀਸ਼ਾ ਤਾਰ ਬੰਨੀ ਆ, ਪੂਰੀ ਅੱਗੇ ਤੱਕ ਲੈ ਗਏ ਆ, ਉਸ ਤੋਂ ਬਾਅਦ ਉਹਨੂੰ ਜਾਲ ਦੇ ਵਿੱਚੋਂ ਟਪਾ ਲਿਆ ਇਕੱਠੇ ਚੋਂ ਹੀ। ਹਾਂ ਉਸ ਹੁਣ ਟੋਰਨਾ ਉਹਨਾਂ ਨੇ। ਇਹਦੇ ਚ ਆਮ ਬੰਦੇ ਕੀ ਗਲਤੀ ਕਰਦੇ ਆ ਜੀ, ਜਿਹੜਾ ਕਿ ਕਾਰੀਗਰ ਅਣਜਾਣ ਬੰਦਾ ਤੰਦ ਰਲਾ ਸਕਦਾ ਹੈ ਜੀ। ਤੰਦ ਰਲਾਵਣ ਦੇ ਵਿੱਚ ਨਾ ਜੀ ਤਾਂ ਜਿਸ ਤੰਦ ਜਾਲ ਦੀ ਰਲਦੀ ਉਸ ਫਿਰ ਜਾਲ ਬਿਲਕੁਲ ਖਰਾਬ ਹੋ ਜਾਂਦਾ। ਕਿਹਾ ਸੀ ਮੈਂ ਉਹ ਕੈਮਰੇ ਵਾਲੇ ਨੂੰ। ਨਹੀਂ ਨਹੀਂ ਜਾਲ ਟੋਰਨ ਲੱਗੀ। ਅੱਛਾ ਅੱਛਾ ਤੇਰੇ ਤੇ ਲੱਗਿਆ ਹੈ, ਠੀਕ ਆ। ਅੱਛਾ ਤੰਦ ਰਲਾ ਸਕਦਾ ਕੀ? हाँ जी ਜਿਸ ਤੰਦ ਰਲਦੀ ਫਿਰ ਸਾਰਾ ਜਾਲ ਹੀ ਖਰਾਬ ਹੋ ਜਾਂਦਾ। ਉਹ ਕਿਵੇਂ ਮਸਨ ਜਾਲ ਪੁੱਠਾ ਪੈ ਜਾਵੇ ਤਾਂ ਜਾਲ ਯਾਈ ਪੁੱਠਾ ਪਾਉਣਾ ਨਾ, ਅਚਾਨਕ ਹੀ ਤੰਦ ਖਰਾਬ ਹੋ ਜਾਂਦੀ, ਫਿਰ ਜਾਲ ਟੋਰਾ ਨਹੀਂ ਕਰਦਾ। ਯਾਨੀ ਰੁੱਖ ਦਾ ਫਰਕ ਆ। हाँ जी ਇਹੀ ਤਾਂ ਫਿਰ ਬਰੀਕੀ ਹੈ, ਜਿਵੇਂ ਸਾਰਿਆਂ ਨੂੰ ਜ਼ੁਬਾਨੀ ਪਤਾ ਲੱਗ ਜਾਵੇ ਬਸ ਫਿਰ। ਇੱਥੇ ਬਾਕੀ ਟੋਰ ਲੈ। ਹਾਂ ਇਹ ਹੁਣ ਇੱਥੇ ਕੋਈ ਮਸਲਾ ਤਾਂ ਨਹੀਂ ਆਇਆ ਹੈ ਜਿਹੜਾ ਫਸਿਆ ਹੈ? ਇਹ ਮਸਲਾ ਆ ਗਿਆ। ਮਸਲਾ ਆ ਗਿਆ ਲੈ, ਨਾਲ ਹੀ ਮਸਲਾ ਵੀ ਅਸੀਂ ਦੇਖ ਲਿਆ। ਇਹਦਾ ਹੱਲ ਹੁਣ ਕੀ ਕਰੋਗੇ? ਇਹਦਾ ਹੁਣ ਹਲ ਬਾਹਰ ਕੱਢ ਕੇ ਕਰਾਂਗੇ, ਤੰਦ ਬਾਹਰ ਕੱਢਾਂਗੇ। ਪੁੱਠਾ ਪੈ ਗਿਆ ਇਹ ਜਾਲ। ਹਾਂਜੀ। ਲੈ ਦੇਖੋ ਗੱਲ ਹੋਈ ਸੀਗੀ ਉਸੇ ਟਾਈਮ ਹੀ। ਇਹ ਦੇਖੋ ਇਸ ਤਰ੍ਹਾਂ ਆਮ ਬੰਦੇ ਕੋਲੋਂ ਗਲਤੀ ਹੋ ਜਾਂਦੀ ਆ, ਇਹਨਾਂ ਕੋ ਵੀ ਹੋ ਗਈ ਤੇ ਉਹਦਾ ਹੱਲ ਹੁਣ ਕਰਨਗੇ ਕਿ ਸਾਡੇ ਕੋਲ ਗਲਤੀ ਨਹੀਂ, ਪਿੱਛੇ ਜਾਲ ਗਲਤ ਆਇਆ। ਕੋਈ ਐਸਾ ਹੁੰਦਾ ਕਿ ਜਾਲ ਗਲਤ ਪਿੱਛੋਂ ਆ ਸਕਦਾ। ਹਾਂ हाँ जी ਠੀਕ ਆ। ਹੁਣ ਇਹਦਾ ਹੱਲ ਤੁਸੀਂ ਬਾਹਰ ਕੱਢੋਗੇ ਨਾ? हाँ जी ਇਹਦਾ ਹੱਲ ਹੁਣ ਇੱਥੇ ਆਪਾਂ ਕੱਢਣਾ। ਹਾਂਜੀ ਸਰੋਇਆ ਸਾਹਿਬ। ਹਾਂਜੀ ਬਾਂਗਾ ਹੋਣ ਲੱਗ ਗਈਆਂ ਜੀ ਤੇ ਇੱਥੇ ਹੁਣ ਬੰਦ ਕਰ ਦਿੰਦੇ। ਹਾਂਜੀ ਬਾਕੀ ਤਫਸੀਲੀ ਇਹਦੇ ਤੇ ਇੱਕ ਵੀਡੀਓ। ਹਾਂ ਸ਼ਾਹ ਸਰੋਇਆ ਸਾਹਿਬ ਬਾਣਗੇ ਨਾ ਤੇ ਫਿਰ ਤੁਹਾਨੂੰ ਅਸੀਂ ਸਾਰੀ ਦੱਸਾਂਗੇ ਵੀ ਫਸਲ ਦੇ ਵਿੱਚ ਈਚੀ ਮੀਚੀ ਨਾ ਬਰੀਕੀ ਦੇ ਨਾਲ ਸਾਰੀ ਗੱਲਬਾਤ ਤੁਹਾਡੇ ਤੱਕ ਪਹੁੰਚਾਵਾਂਗੇ। ਬੜੀ ਮਿਹਰਬਾਨੀ। ਪਿਛਲੀ ਵਾਰੀ ਨਾ ਜੀ ਇਹ ਲਾਇਆ ਸੀਗਾ ਟਿਸ਼ੂ ਦੇ ਵਿੱਚ, ਆਹੋ ਤੁਹਾਨੂੰ ਯਾਦ ਹੋਣਾ ਵੀਡੀਓ ਵੀ ਲੱਗੀ ਸੀ। ਐਤਕੀ ਇਨਸੈਕਟ ਨੈਟ ਦੇ ਵਿੱਚ ਲੱਗ ਰਿਹਾ, ਇਸ ਤਰ੍ਹਾਂ ਹੀ ਹੈ ਜੀ? ਬਿਲਕੁਲ। ਇਨਸੈਕਟ ਨੈਟ ਦੇ ਵਿੱਚ ਲੱਗ ਰਿਹਾ। ਉਹਦੇ ਫਰਕ ਕੀ ਆ? ਉਹਦੇ ਚ
ਟਾਈਮ ਟੇਬਲ ਦਾ ਕਿੰਨਾ ਫਰਕ ਆਇਆ, ਦਿਨਾਂ ਦਾ ਕਿਹੜੇ ਦਿਨ ਲੱਗ ਯਾਨੀ ਕਿ ਕਿੰਨੇ ਦਿਨਾਂ 'ਚ ਫਰਕ ਆ, ਉਸ ਤੋਂ ਇਲਾਵਾ ਪੈਦਾਵਾਰ, ਬਿਮਾਰੀਆਂ, ਉਹਦੇ ਫਾਇਦੇ ਨੁਕਸਾਨ, ਖਰਚੇ ਸਾਰੀ ਅਸੀਂ ਲੈ ਕੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ। ਤੇ ਉਦੋਂ ਤੱਕ ਸਾਡੇ ਨਾਲ ਜੁੜੇ ਰਹੋ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਜਿਉਂਦੇ ਵਾਸਤੇ।